अस्सलाम वालेकुम नादरीन, प्रोग्राम टी टाइम में खुश आमदीद। आप देख रहे हैं सज्जाद जानी ऑफिशियल विद माई टीम। और एक गल मैं दस दियाँ, मेरी टीम वही है जी इत्थे है, बस ए जेन च रखना गल। तुहानूं एक मजे की गल सुनावां। अच्छा मजे दी है, कल दी मेरे जेन च आ रही है, बाकी आप बाद च शुरू करते हैं सिस्टम। ओ मेरे मौला तौबा, ओ मैं मर गया अल्लाह की कसम। टी टाइम तो पहले ही मैं अंदरों निकलिया तो मैं गैटअप देख के मेरी खिल्ली पै गई। आहो ते लेकिन क्या बात है, अंग्रेजी जज लगन दे किसी। हाँ हाँ ठीक है जी। लो जी साडा मसला सुन लो। ए भाई हेलो भाई नहीं की है? मैं कह लगा कि ए भाई साहब देखो कौन आ ਤੁਸੀਂ ਅਦਬ ਨਾ ਕਰੋ ਨਾ, ਮੁਹਤਰਮਾ ਸਾਡੀ ਵਾਲਦਾ ਨੇ। हाँ अच्छा लो जी, मैं तो नादरीन दसदा गल ए वालदा मोहतरमा इन्हां दोवां दी मां, ए इन्हां दा खावंद आ ਹਬਸ਼ੀਆਂ ਦੀ ਘਰੋੜੀ ਲੱਗਣ ਡਿਆ हुण ਸੀ जे ਖਾਵਾਂ तेरा ਦਾ। बाप आ, तेरा बाप ਬਾਪ ਕਾਹਦਾ ਵਾ, ਕਾਹਦਾ ਬਾਪ ਆ? ਉਹ ਬਾਪ ਦੇ ਉੱਤੇ ਤੇ ਲੱਗ ਗਿਆ ਹੁਣ ਤੇਰੇ ਤੇ। ਠਹਿਰ ਜਾ, ਇਹਨਾਂ ਦਾ ਬਾਪ ਆ ਜਿਹੜਾ ਆ ਕੋਈ ਜੋ ਥੋੜੇ ਦਿਨ ਹੋਏ ਨੇ ਇਹਨਾਂ ਦੀ ਵਾਲਦਾ ਨੇ ਸ਼ਾਦੀ ਕੀਤੀ ਆ, ਇਹਦੇ 'ਚ ਕੋਈ ਹਰਜ ਨਹੀਂ। ਦੇਖੋ ਮੈਂ ਜਿਹੜਾ ਟੌਪਿਕ ਲੈ ਕੇ ਆਉਣਾ ਨਾ, ਮੈਂ ਕਹਿੰਦਾ ਹੁੰਦਾ ਕਿ ਕਾਮੇਡੀ ਦੇ ਵਿੱਚ ਆਪਾਂ ਮੁਆਸ਼ਰੇ ਦਾ ਕੋਈ ਡਿਸਕਸ ਵੀ ਕਰ ਲਈਏ। ਠੀਕ ਹੈ ਜੀ। ਬਹੁਤ ਸਾਰੀਆਂ ਪ੍ਰੋਬਲਮ ਸਾਡੀਆਂ ਸ਼ਰਮ ਕੀ ਕਹਿਣਗੇ, ਦੁਨੀਆ ਕੀ ਕਹਿਣਗੀ, ਲੋਕੀ ਕੀ ਕਹਿਣਗੇ, ਇਸ ਵਜ੍ਹਾ ਤੋਂ ਬਹੁਤ ਕੁਝ ਖਰਾਬ ਹੋ ਜਾਂਦਾ। ਭਾਜੀ ਇੱਕ ਚੀਜ਼ ਜਾਇਜ਼ ਆ, ਇਹ ਔਰਤ ਦਾ ਖਾਵੰਦ ਐ ਨਹੀਂ ਸੀ, ਉਹਨੇ ਇਹਦੇ ਨਾਲ ਵਿਆਹ ਕਰ ਲਿਆ। ਇਹ ਜਾਇਜ਼ ਆ, ਤੁਸੀਂ ਆਪਣੀ ਇਮਾਨਦਾਰੀ ਨਾਲ ਭਾਈ ਉਹਨੇ ਨਿਕਾਹ ਪੜਾਇਆ ਨਾ, ਤੁਸੀਂ ਮਾਂ ਜੀ ਨਿਕਾਹ ਪੜਾਇਆ। ਯਾਰ ਮੇਰੀ ਗੱਲ ਸੁਣੋ, ਜਦੋਂ ਮੀਆਂ ਖਲੀਫੀ ਮੀਆਂ ਬੀਵੀ ਰਾਜ਼ੀ ਆਹੋ ਤੇ ਕੀ ਕਰਨਗੀਆਂ ਚਵਲਾਂ? ਸਹੀ ਚਪਲਾਂ ਦੱਸੋ। ਚਪਲਾਂ ਤੇ ਸਾਡੇ ਡੈਡ ਤੁਹਾਡਾ ਹੁਣ ਕੇਸ ਕੀ ਆ ਕਿ ਤੁਸੀਂ ਇਹਨੂੰ ਬਾਪ ਨਹੀਂ ਮੰਨ ਰਹੇ? ਓਏ ਬਾਪ ਹੈ ਹੀ ਨਹੀਂ ਸਾਡਾ। ਇਹ ਪਤਾ ਕੌਣ ਹੈਗਾ ਵਾ? ਇਹ ਸਾਡੇ ਨਾਲ ਸਕੂਲ ਪੜ੍ਹਦਾ ਰਿਹਾ ਵਾ, ਸਾਡੇ ਨਾਲ ਖੇਡਦਾ ਰਿਹਾ, ਸਾਡੇ ਘਰ ਆਉਂਦਾ ਰਿਹਾ ਵਾ। ਅਸੀਂ ਇਹਨੂੰ ਆਪਣੇ ਯਾਰਾਂ ਦੋਸਤਾਂ ਦੀ ਤਰ੍ਹਾਂ ਇਹਨੂੰ ਟਰੀਟ ਕੀਤਾ ਸਾਰੀ ਜ਼ਿੰਦਗੀ। ਇਹਨੇ ਪਤਾ ਨਹੀਂ ਕਿਹੜੇ ਟਾਈਮ ਸਾਨੂੰ ਸ਼ਰਮ ਆਉਂਦੀ ਹੈ ਗੱਲ ਕਰਦੇ ਆ। ਮੁਹੱਬਤ ਕਿਸੇ ਨਾਲ ਵੀ ਹੋ ਸਕਦੀ ਹੈ। ਓਏ ਮੇਰੇ ਦੋਸਤਾਂ ਦੀ ਮਾਂ ਏ क्या बोलती तू, क्या मैं बोलूं? सुन सुना आती क्या खंडाला, क्या करूं आके मैं खंडाला। घूमेंगे फिरेंगे नाचेंगे गाएंगे, ਘੰਟਾ ਘਰ ਜਾਵਾਂਗੇ, ਉੱਥੇ ਵਲਕੋਸਰ ਵਾਲਿਆਂ ਕੋਲੋਂ ਆਈਸਕ੍ਰੀਮ ਖਾਵਾਂਗੇ, ਪਰਾਂ ਇੱਕ ਦੋ ਚੀਜ਼ਾਂ ਹੋਰ ਖਰੀਦਣੀਆਂ, ਬੱਚਿਆਂ ਲਈ ਪੰਘੂੜੇ, ਇਹਨਾਂ ਲਈ ਕੋਈ ਸਮਾਨ, ਫਿਰ ਚਾਹ ਚੂ ਪੀ ਕੇ ਹਜ਼ਾਰਾ ਹੋਟਲ ਤੋਂ ਕੋਈ ਸ਼ੈ ਖਾ ਪੀ ਕੇ ਘਰ ਆ ਜਾਾਂਗੇ। ਉਹਨੇ ਗਾਣੇ ਦੇ ਵਿੱਚ ਕੋਈ ਚਾਹ ਪਾਣੀ ਜੋ ਓਏ ਮੁੱਕ ਗਿਆ ਗਾਣਾ। ਘੂਮेंगे फिरेंगे नाचेंगे गाएंगे ऐश करेंगे और क्या, ਇੰਨਾ ਸੀ। ਇਹ ਐਸ਼ ਦੀ ਮੈਂ ਤਫਸੀਲ ਦੱਸੀ ਨਾ। ਅੱਛਾ ਤੁਹਾਨੂੰ ਵੀ ਮਾਂ ਜੀ, ਹਾਂਜੀ ਤੁਸੀਂ ਤੁਹਾਨੂੰ ਵੀ ਅੱਛਾ ਲੱਗਾ? ਯਾਰ ਇਹ ਚ ਕੋਈ ਹਰਜ ਨਹੀਂ, ਅੱਛਾ ਲੱਗਾ। ਹਰਜ ਕਿਉਂ ਨਹੀਂ ਹੈਗਾ? ਤੁਸੀਂ ਯਾਰ ਉਹਨਾਂ ਨੇ ਕੋਈ ਗਲਤ ਕੰਮ ਕੀਤਾ? ਗਲਤ ਕੰਮ ਆ? ਗਲਤੀ ਆ, ਮੇਰਾ ਦਿਲ ਕਰਦਾ ਇਹਨੂੰ ਵੱਢ ਕੇ ਰੱਖਦਾ ਮੈਂ। ਮੈਨੂੰ ਵੱਢ ਕੇ ਰੱਖ ਦੋ, ਮੈਂ ਸਵਾਦ ਆ। ਓ ਯਾਰ ਉਹ ਪਹਿਲੇ ਉੱਧਰ ਦੇਖੋ। ਮਾਂ ਜੀ ਇੱਕ ਮਿੰਟ ਪਹਿਲੇ ਤਾਂ ਮੈਨੂੰ ਇਹ ਦੱਸੋ, ਮੈਂ ਇਸ ਚੀਜ਼ ਦਾ ਹਲਫ ਦੇ ਸਕਦਾ ਵੀ ਤੁਹਾਡਾ ਵੀ ਦੋਵਾਂ ਦਾ ਇੱਕ ਪਿਓ ਨਹੀਂ ਹੈਗਾ। ਕਰੈਕਟ। ਕੋਈ ਰੌਲਾ ਹੈ ਤੁਹਾਡੇ ਨਕਸ਼ਨੈਣ ਇੱਕ ਪਿਓ ਵਾਲੇ ਹੈ ਹੀ ਨਹੀਂ। ਤੁਸੀਂ ਸਹੀ ਕਹਿੰਦੇ ਇੱਕ ਪਿਓ ਜਿੰਨਾ ਮਰਜ਼ੀ ਗਾਫਲ ਹੋ ਜੇ, ਇਹਨਾਂ ਨਕਸ਼ਨੈਣਾਂ 'ਚ ਫਰਕ ਨਹੀਂ ਪੈ ਸਕਦਾ। ਭਾਜੀ ਕਿਹੋ ਜਿਹੀਆਂ ਗੱਲਾਂ ਕਰਨ ਦੇ? ਸਹੀ ਕਹਿਣ ਦੇ ਤੁਸੀਂ। ਮੈਂ ਇੱਕ ਪਿਓ ਦੇ ਵਿੱਚੋਂ ਵਾਂ, ਲਹਿਦਾ ਚੋਂ। ਮੇਰੇ ਪਿਓ ਤੋਂ ਡੈਬਿਊ ਕੀਤਾ ਸੀ ਅੰਮੀ ਨੇ। ਸਭ ਤੋਂ ਪਹਿਲੇ ਜਿਹੜੀ ਇਹਨਾਂ ਦੀ ਸ਼ਾਦੀ ਹੋਈ ਸੀ ਤੁਹਾਡੇ ਵਾਲਦ ਸਾਹਿਬ ਮੇਰੇ ਵਾਲਦ ਸਾਹਿਬ ਜਿਹੜੀ ਨਾਲ ਫਸਟ ਸ਼ਾਦੀ ਹੋਈ ਸੀ। ਅੱਛਾ ਫਿਰ ਤੁਹਾਡੇ ਵਾਲਦ ਸਾਹਿਬ, ਫਿਰ ਮੇਰੇ ਵਾਲਦ ਸਾਹਿਬ ਦੀ ਡੈਥ ਹੋ ਗਈ। ਅੱਛਾ। ਉਸ ਤੋਂ ਬਾਅਦ ਉਹਦੇ ਵਾਲਦ ਸਾਹਿਬ ਯਾਨੀ ਸਾਡੇ ਅੱਬਾ ਜੀ ਸਨ ਵੀ। ਮੇਰੇ ਫਿਰ ਅੱਬਾ ਜੀ ਆਏ। ਅੱਛਾ ਉਹ ਤੂੰ ਕਿਉਂ ਐਕਸੈਪਟ ਕੀਤੇ ਫਿਰ? ਅਗਰ ਹੁਣ ਇਹਨੂੰ ਵੀ ਕਰ। ਬਿਲਕੁਲ। ਉਹ ਭਰੀ ਜਵਾਨੀ ਦੇ ਵਿੱਚ ਮਾਂ ਹੁਣ ਯਾਰ ਜਵਾਨ ਵਿਆਹ ਦੀ ਕੋਈ ਹੈਗੀ ਆ ਵੀ ਇਸ ਉਮਰ 'ਚ ਵਿਆਹ ਨਹੀਂ ਕਰਨਾ, ਐਸ ਨਹੀਂ ਕਰਨਾ? ਓਏ ਉਦੋਂ ਭਰੀ ਜਵਾਨੀ ਨਹੀਂ ਸੀ, ਹੁਣ ਭਰੀ ਆ। ਓਏ ਮੈਂ ਤੇਰੇ ਚਪੇੜਾ ਓਏ ਮਾਰਨੀ ਤੇਰਾ ਬਾਪ ਆ, ਬਾਪ। बस मैं ही चाहनी हाँ कि अपने प्यो ना प्यार मोहब्बत ना रहे। ਮੈਂ ਤੇ ਆਪ ਇਹਨਾਂ ਦੇ ਸਿਰ ਤੇ ਹੱਥ ਰੱਖਣਾ ਚਾਹੁੰਦਾ। ਲੱਖ ਲਾਨਤ ਤੇਰੇ ਤੇ, ਕੈਸਾ ਚਿੱਠੀ ਖਜੂਰ ਵਰਗਾ ਮੂੰਹ ਆ ਤੇਰਾ। ਤੇਰਾ ਬਾਪ ਆ। ਬਾਪ ਕਿਹੜਾ ਯਾਰ? ਤੁਹਾਨੂੰ ਤੁਸੀਂ ਲਹਿਦਾ ਵਿੱਚ ਬਾਪ ਪਾਉਂਦੇ। ਉਹਨੇ ਲਵਾਤਾ, ਉਹਨੂੰ ਫੜ, जिंदगी ਉਹਦਾ ਬੇੜਾ ਗਰਕ ਹੋਇਆ ਵੇ। ਮਾਂ पता ਮੈਨੂੰ ਨਾ ਕੋਈ ਬਦਤਮੀਜ਼ੀ ਨਹੀਂ ਕਰਨੀ। ਦੁਪੱਟਾ ਤੇ ਠੀਕ ਕਰ ਲੈ, ਤੂੰ ਦੁਪੱਟਾ ਠੀਕ ਕਰ ਲੈ। ਦੇਖੋ ਕਿੰਨਾ ਗੈਰਤਮੰਦ ਬਾਪ ਤੁਹਾਨੂੰ ਮਿਲਿਆ। ਉਹ ਬਗੈਰਤ ਜੇ। ਬਗੈਰਤ ਕਿਹਦਾ ਦੁਪੱਟਾ ਨਹੀਂ। ਮਾਂ ਜੀ हाँ जी ਦੁਪੱਟਾ ਅੱਗੇ ਕਰ ਲਓ ਥੋੜਾ। ਦੁਪੱਟਾ ਠੀਕ ਕਰ। ਟਰੰਪ ਦੀ ਬੇਵਾ ਲੱਗਣ ਦਈ ਤੂੰ। ਆਹੋ ਮੈਨੂੰ ਐ ਲੱਗਦਾ ਨਾੜ ਵਾਲੇ ਚੌਂਕ 'ਚੋਂ ਵਾਲ ਲਵਾਏ ਕਿਸੇ ਟਰਾਂਸਫਾਰਮਰ ਵਾਲੇ ਕੋਲ। ਮਾਂ ਕਰ ਲੈ, ਤੂੰ ਵੀ ਕਰ ਲੈ। ਤਾਰਾਂ ਨੇ ਨਹੀਂ ਪੂਰੀਆਂ। ਹਾਂ ਤੂੰ ਵੀ ਦੁਪੱਟਾ ਸੈੱਟ ਕਰ ਵਾਹ ਲੈ। ਵਾਹ। ਇਦਾਂ ਲੱਗਦਾ ਕਰੇਟ ਚੋਂ ਪੱਟ ਬਾਹਰ ਆਇਆ। ਕਰ ਲੈ ਦੁਪੱਟਾ। ਅੱਛਾ ਇਹ ਤੁਹਾਨੂੰ ਵੀ ਜੁਗਤਾ ਇਸ ਤਰ੍ਹਾਂ ਹੀ ਕਰਦੇ? बस इस तरह मैं सिर्फ वह चाह ਤੁਹਾਡੀ ਤਬੀਅਤ ਵੀ ਨਹੀਂ ਠੀਕ ਲੱਗ ਰਹੀ ਮੈਨੂੰ। बस यानी बस मैं फिर बन विच विधवा होई
ਲੈ ਇਹਨਾਂ ਨੂੰ ਮੈਂ ਪਾਲਣ ਵਾਸਤੇ ਕੀ ਨਹੀਂ ਕੀਤਾ ਜਾਨੀ ਸਾਹਿਬ। ਕੀ ਕੀਤਾ ਇਹਨਾਂ ਨੂੰ ਪਾਲਣ ਵਾਸਤੇ? ਇਹਨਾਂ ਨੂੰ ਪਾਲਣ ਵਾਸਤੇ ਤੂੰ ਆ ਕਰ ਲਿਆ। ਉਹ ਭਾਈ ਉਹਨੇ ਅਸੀਂ ਨਹੀਂ ਮੰਨਦੇ ਇਹਨੂੰ, ਨਾ ਪਿਓ ਤੇ ਨਾ ਸਾਡਾ ਕੋਈ ਰਿਸ਼ਤੇਦਾਰ। ਯਾਰ ਉਹਨੇ ਸਟੈਪ ਚੁੱਕਿਆ, ਇਹਨਾਂ ਦੀ ਬਿਹਤਰੀ ਲਈ ਚੁੱਕਿਆ। ਅੱਛਾ ਸਟੈਪ ਵੀ ਚੁੱਕਦੀ ਹੈ। ਉਹ ਭਾਈ ਉਹ ਸਟੈਪ ਮਾਰਦੀ ਨਹੀਂ। ਇਹੀ ਤੇ ਮੈਨੂੰ ਧੋਖੇ। ਮੈਂ ਚਾਹੁੰਦੀ ਹਾਂ ਜਿਵੇਂ ਪਹਿਲੇ ਪਿਆਰ ਮੁਹੱਬਤ ਨਾਲ ਇਕੱਠੇ ਪੜ੍ਹਦੇ ਸੀ, ਹੁਣ ਵੀ ਪਿਆਰ ਮੁਹੱਬਤ ਨਾਲ ਓ ਯਾਰ ਕੋਈ ਏਡੀ ਗੱਲ ਨਹੀਂ ਯਾਰ। ਤੇ ਦੇਖੋ ਮੇਰੀ ਗੱਲ ਸੁਣੋ, ਅੱਲਾ ਮਾਫੀ ਦੇਵੇ, ਤੁਹਾਡੀ ਵਾਲਦਾ ਨੇ ਉਹਨਾਂ ਤੁਹਾਨੂੰ ਕੀ ਤਕਲੀਫ ਆ? ਉਹ ਦੋਵੇਂ ਰਾਜ਼ੀ ਆ। ਸਾਡੀ ਪੂਰੇ ਖਾਨਦਾਨ 'ਚ ਤੋਏ ਹੋਈ ਪਈ ਆ। ਕਿਸ ਗੱਲੋਂ? ਕੀ ਖਾਨਦਾਨ ਨੇ ਕੱਢ ਕੇ ਲੈ ਗਿਆ? ਉਹ ਕੋਈ ਨਜਾਇਜ਼ ਕਰ ਰਿਹਾ ਹੋ? ਕੱਢਣ ਵਾਲਾ ਹੀ ਹਿਸਾਬ ਆ। ਹਾਂਜੀ, ਸਾਡੀ ਹੀਰੇ ਵਗਰੀ ਮਾਂ ਦਾ ਹਾਲ ਕੀ ਕਰਤਾ ਇਹਨੇ। ਮੇਰਾ ਪੁੱਤਰ ਜੇ ਤੂੰ ਉਹਦਾ ਨਹੀਂ ਤੇ ਮੇਰਾ ਵੀ ਨਹੀਂ। ਮੇਰਾ ਤੇ ਦਿਲ ਕਰਦਾ ਇਹਨੂੰ ਵੱਢ ਕੇ ਰੱਖਦਾ। ਹਾਂ ਮੇਰਾ ਪੁੱਤਰ ਮੈਨੂੰ ਫੇਰ ਹਾਂਜੀ। ਦੇਵਾ ਕਰ। ਬੇਟਾ ਉਹ ਅਗਲੀ ਉਹਦੇ ਨਾਲ ਪਿਆਰ ਕਰਦੀ ਆ। ਉਹ ਭਾਈ ਕਾਹਦਾ ਪਿਆਰ ਕੋਈ? ਹਾਂਜੀ। ਓਏ ਤੁਹਾਡਾ ਮਜ਼ਾਜੀ ਖਿਤਾਬ ਆ ਉਹ। ਮੈਂ ਉਹ ਕਿਹੜਾ ਮਜ਼ਾਜੀ ਨਹੀਂ ਖਦਾ? ਉਹਦਾ ਸੱਚ। ਔਰ ਉਹ ਅਗਰ ਗੈਰਤਮੰਦ ਹੋਏਗੀ, ਆਪਣੇ ਖਾਮਦ ਨਾਲ ਵਫਾ ਕਰਨ ਵਾਲੀ ਹੋਏਗੀ, ਔਲਾਦ ਛੱਡ ਦੇਗੀ, ਖਾਮਦ ਨੂੰ ਨਹੀਂ ਮੈਂ ਛੱਡੇਗੀ। ਆਪਣੇ ਬੱਚੇ ਕੁਰਬਾਨ ਕੀਤੇ ਤੇਰੇ। ਲੈ ਬਾਹਰ ਜੱਡੋ ਬਗੇ ਇਹਨੂੰ ਨਾ ਵੱਡੀ, ਇਹਨੂੰ ਨਾ ਮਾਈ ਓਏ ਵੱਡੀ। ਮਾਂ ਦੇ ਅੱਗੇ ਨਹੀਂ ਬੋਲੀਦਾ। ਹੈ ਮਾਂ ਦੇ ਅੱਗੇ ਨਹੀਂ ਬੋਲੀਦਾ, ਪਿੱਛੇ ਬੋਲ ਲਈਏ। ਪਿੱਛੇ ਵੀ ਨਹੀਂ ਬੋਲੀਦਾ। ਮਤਲਬ ਮਾਂ ਦੀ ਗੱਲ ਦੇ ਅੱਗੇ ਨਹੀਂ ਬੋਲੀਦਾ। ਮੈਂ ਤੇ ਬਰਦਾਸ਼ਤ ਕਰ ਲਾਂਗੀ, ਬਸ ਇਹਨਾਂ ਨੂੰ ਕਹੋ ਉਹਦੇ ਅੱਗੇ ਨਾ ਬੋਲਿਆ ਕਰਨ। ਮੇਰੇ ਅੱਗੇ ਨਾ ਬੋਲੋ। ਨਾ ਉਹ ਪਤਾ ਕਿ ਉਹਨਾਂ ਦਾ ਆਖਰੀ ਪਿਆਰ, ਆਖਰੀ ਮੁਹੱਬਤ ਬਹੁਤ ਪੱਕੀ ਹੁੰਦੀ ਹੈ। ਉਹ ਕੋਈ ਖਿਆ ਕਰੋ, ਤੁਸੀਂ ਫੈਸਲਾ ਕਰਾਉਣ ਬੈਠੇ ਹੋ ਕਿ ਸਾਨੂੰ ਬੇਇੱਜ਼ਤ ਕਰਾਉਣ ਅੱਛਾ ਬੈਠੇ ਮੈਂ ਹੋ? ਹੁਣ ਕੀ ਤਲਾਕ ਦਵਾ ਦਿਆਂ? ਤਲਾਕ ਦਵਾ। ਉਹਨਾਂ ਨੇ ਕਰ ਜੂ ਲਿਆ ਤੇ ਕੀ ਕਰੀਏ ਹੁਣ? ਉਹ ਜ਼ਮਾਨਾ ਕੀ ਕਵੇਗਾ? ਲੋਕੀ ਸਾਨੂੰ ਜੁੱਤੀਆਂ ਮਾਰਨਗੇ। ਬੁੱਢੇ ਬਾਰੇ ਮਾਂ ਸਾਡੀ ਨੇ ਬੇਹਜਾਈ ਕੀਤੀ। ਸਿਆਣਾ ਪੈਣਾ। ਓਏ ਨਿਕਾਹ ਨੂੰ ਬੇਹਯਾਈ ਕਹਿ ਰਿਹਾ, ਨਿਕਾਹ ਨੂੰ ਬੇਹਯਾਈ ਕਹਿ ਰਿਹਾ। ਓਏ ਇਹ ਨਿਕਾਹ ਨਹੀਂ ਹੈਗਾ, ਉਹਨੇ ਕੌਮੀ ਘਰਾਣਾ ਪੜ ਕੇ ਲਿਆਂਦੀ ਉਹ ਹੈ। ਕੌਮੀ ਤਰਾਨਾ ਨੂੰ ਛੱਡ ਦੂੰ। ਇਹਦੀਆਂ ਫੀਸਾਂ ਦੇਣ ਵਾਸਤੇ ਮੈਂ ਕੀ ਨਹੀਂ ਕੀਤਾ। ਅੱਜ ਆਪਣੇ ਪਿਓ ਕੇ ਖਲੋ ਗਿਆ। ਮਾਂ ਅੱਛਾ ਤੁਸੀਂ ਫੀਸਾਂ ਦੇਣ ਵਾਸਤੇ ਕੀਤਾ? ਬਸ ਯਾਨੀ ਸਭ ਮੇਰੇ ਕੋ ਬੱਚੇ ਨਹੀਂ ਪਲੇ। ਅੱਛਾ ਮੈਂ ਬੱਚਿਆਂ ਦਾ ਖੁਦਾ ਨਹੀਂ ਕੀਤਾ। ਇਹ ਜਵਾਨ ਸੀਗੇ, ਕਹਿੰਦੇ ਸੀ ਪੜ੍ਹਨਾ ਹਜੇ ਮਾਂ ਜੀ। ਮੈਂ ਕਿਹਾ ਹੋਰ ਪੜੋ, ਲੋਕਾਂ ਦੇ ਘਰਾਂ 'ਚ ਮੈਂ ਕੰਮ ਕਰਨਾ। ਫਿਰ ਮੇਰੀ ਜ਼ਿੰਦਗੀ 'ਚ ਜਦੋਂ ਦੇ ਜੁਨੇਦ ਆਏ ਨੇ, ਉਹ ਜਨੇਦ ਨਹੀਂ, ਉਹਨੂੰ ਬੂਟੀ ਕਹਿ, ਭੱਟੋ ਓਏ ਯਾਰ ਉਹਦਾ ਨਾਮ ਆ ਜੁਨੇਦ ਯਾਰ। ਮੇਰਾ ਨਾਮ ਜੁਨੇਦ ਹੈ। ਅੱਗੇ ਵਾਲਦੇ ਮੁਹਤਰਮ ਵੀ ਲਿਖਣਾ ਪੈਣਾ ਤੈਨੂੰ। ਮੈਂ ਚਪੇੜਾ ਮਾਰਾਂਗਾ ਅੱਛਾ ਹੁਣ ਮੈਨੂੰ ਇੱਕ ਗੱਲ ਦੱਸੋ ਮਾਂ ਜੀ, ਹਾਂਜੀ ਇਹਨਾਂ ਦਾ ਜਿਹੜਾ ਆਈਡੀ ਕਾਰਡ ਆ, ਇਹਦੇ ਆਈਡੀ ਕਾਰਡ ਤੇ ਪਿਓ ਹੋਰ ਲਿਖਿਆ, ਇਹਦੇ ਆਈਡੀ ਕਾਰਡ ਤੇ ਪਿਓ ਹੋਰ ਲਿਖਿਆ। ਕੱਲ ਨੂੰ ਅੱਲਾ ਹੋਰ ਕੋਈ ਕਰਮ ਕਰੇ, ਉਹਦੇ ਆਈਡੀ ਕਾਰਡ ਤੇ ਪਿਓ ਹੋਰ ਲਿਖਿਆ। ਇਹ ਤਿੰਨੇ ਭਰਾ ਜੂ ਮਤਲਬ ਕਿਸੇ ਜਗ੍ਹਾ ਤੇ ਜਾਣ ਤੇ ਉਹ ਕਹਿੰਦੇ ਜੇ ਕੌਣ ਹੈਗੇ ਸਕੇ ਭਰਾਵਾਂ ਦੇ ਆਈਡੀ ਕਾਰਡ ਤਿੰਨਾਂ ਦੇ ਪਿਓ ਲੈਦਾ ਲਿਖੇ। ਇਹ ਤੁਸੀਂ ਕੋਈ ਮਸਲਾ ਖਰਾਬ ਜਾਂ ਨਹੀਂ ਕਰਤਾ ਵੈਸੇ? ਜਾਨੀ ਸਾਹਿਬ, ਇਹਦਾ ਵੀ ਕਾਰਡ ਮਾਂ ਤੋਂ ਬਣਿਆ, ਉਹਦਾ ਵੀ ਵਾਲਦ ਦੀ ਜਗ੍ਹਾ ਤੇ ਮੇਰਾ ਨਾਂ ਲਿਖਿਆ। ਇਹ ਕਿਦਾਂ ਦਾ? ਇਹ ਹੁੰਦਾ ਆਈਡੀ ਕਾਰਡ ਤੇ ਤਾਂ ਉਹ ਯਾਰ ਇਹਨੇ ਮਾਂ ਦਾ ਨਾਮ ਵੀ ਹੁੰਦਾ ਆਈਡੀ ਕਾਰਡ ਤੇ? ਉਹ ਨਹੀਂ ਮਾਂ ਦਾ ਤਾਂ ਹੁੰਦਾ ਯਾਰ। ਉਹਨੂੰ ਉਹਨਾਂ ਦਾ ਤੁਸੀਂ ਆਪਣੇ ਆਈਡੀ ਕਾਰਡ ਠੀਕ ਕਰਾਓ, ਜੁਨੇਦ ਸਾਹਿਬ ਦਾ ਨਾਮ ਲਾਓ ਵਾਲਦ ਦੀ ਜਗ੍ਹਾ ਤੇ। ਉਹ ਹਯਾ ਕਰੋ ਜਾਨੀ ਸਾਹਿਬ, ਤੁਸੀਂ ਕਾਹਦੇ ਤੋਂ ਓਏ ਤੇਰੀ ਮਾਂ ਨੇ ਜਦੋਂ ਤੇਰੇ ਤੇ ਪਿਓ ਲਾਤਾ ਉਹਨੂੰ ਤੇ ਉਹ ਕਾਹਦਾ ਪਿਓ ਲਾ ਦਿੱਤਾ ਮੇਰੇ ਉਹਨੇ ਤੇ? ਲਾਤਾ ਤੁਹਾਡੇ ਤੇ। ਪਤਾ ਨਹੀਂ ਕੀ ਲਾਤਾ ਇੱਥੇ ਸਾਡੇ ਤੇ ਪਿਓ ਲਾਤਾ। ਮੇਰਾ ਤੇ ਦਿਲ ਕਰਦਾ ਵੱਢਦਾ ਇਹਨੂੰ। ਪਿਓ ਮੇਰਾ ਨਹੀਂ ਬਣਾਤਾ ਵੱਢਦਾ ਕੀ? ਵੱਢਦਾ ਮਿੰਟ ਕੁ ਬਾਅਦ ਵੱਢਦਾ। ਉਹ ਕੀ ਗੱਲ ਕੋਈ ਲੂਲਾ ਲੰਗੜਾ ਵਾ? ਉਹਨੇ ਚਪੇੜ ਇੱਕ ਤੇਰੇ ਮਾਰਨੀ ਆ। ਸਿਰਫ ਮੇਰਾ ਮੂੰਹ ਮੈਂ ਸਿਰਫ ਆਪਣੀ ਜਾਨ ਕਰਕੇ ਚੁੱਪ ਹਾਂ। ਜਾਨ। ਓਏ ਮੈਨੂੰ ਮੇਰੇ ਉਸਤਾਦ ਚ ਜੀ, ਇੰਨੀ ਜਾਨ ਹੈ। ਭਾਜੀ ਉਹਦੀ ਬੀਵੀ ਆ, ਗਲਤ ਨਹੀਂ ਕਰ ਰਿਹਾ ਉਹ। ਉਹ ਇੱਥੋਂ ਛੱਡੋ ਮੈਨੂੰ, ਬੀਵੀ ਉਹਦੀ ਉਹਦੀ ਬੀਵੀ ਆ। ਗੈਰਤ ਕਾਦੀ ਖਾ ਰਿਹਾ ਤੂੰ? ਗੈਰਤ ਇੱਥੇ। ਫਿਰ ਅੱਛਾ ਫਿਰ ਜਦੋਂ ਨੇ ਕੀਤਾ ਉਦੋਂ ਰੋਕਣਾ ਸੀ। ਦੇਖਣਾ ਇਹਨੇ ਬਗੈਰਤ ਨੇ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ। ਇਹ ਆਇਆ ਕਹਿੰਦਾ ਮੈਨੂੰ ਕਿਤਾਬਾਂ ਦਿਓ, ਫਿਜ਼ਿਕਸ ਦੀਆਂ, ਕੈਮਿਸਟਰੀ ਦੀਆਂ ਕਿਤਾਬਾਂ ਲੈ ਕੇ ਅਸੀਂ ਪੜਨ ਗਏ ਆ। ਕੀ ਮਤਲਬ ਇਹ ਕਿਤਾਬਾਂ ਦਾ ਕੀ ਇਹਨਾਂ ਨਾਲ ਤਾਲੁਕ? ਮੇਰੇ ਨਾਲ ਕਿਤਾਬ ਪੜ੍ਹਦੇ ਰਹੇ ਮੇਰੇ ਨਾਲ। ਹੈ ਹਾਂਜੀ, ਮੇਰੇ ਬੱਚੇ ਮੇਰੇ ਕਲਾਸ ਫੈਲੋ ਨੇ। ਇਹ ਟੀਚਰ ਸੀ? ਉਹ ਤੁਹਾਡਾ ਨਹੀਂ, ਦੋਸਤ? ਸਾਡਾ ਕਲਾਸ fellow ਦੋਸਤ, ਸੀ? ਸਾਡਾ ਕਲਾਸ ਫੈਲੋ। ਓਹ ਸਾਡਾ ਮਨੀਟਰ ਸੀ। ਇੱਕ ਮਾਂ ਨੇ ਹਾਂਜੀ। ਦੋਸਤ ਸੇ ਬਾਪ ਬਣਾ ਦਿਆ। ਕੋਰਟ ਮੈਰਿਜ ਕੀਤਾ ਇਹਨਾਂ ਨੇ। ਮੇਰੀ ਅੰਮੀ ਨੂੰ ਕਹਿੰਦੇ ਬਾਹਰ ਆਇਓ ਜ਼ਰਾ ਗੱਲ ਕਰਨੀ ਆ, ਤੇ ਆਹ ਗੱਲ ਕਰ ਆਏ, ਮੂੰਹ ਕਾਲਾ ਕਰ ਆਏ ਨਾਲ ਮੇਰੀ। ਓਏ ਮੂੰਹ ਕਾਲਾ ਕੰਜਰਾ ਕਿਹੜਾ ਕਰੇ? ਮੂੰਹ ਕਾਲਾ ਨਿਕਾਹ ਕੀਤਾ ਬਗੈਰ ਤਾਂ ਮਾਂ ਆਪਣੀ ਦੇ ਉੱਪਰ ਇਲਜ਼ਾਮ। ਮੈਂ ਮੁੱਕੀ ਮਾਰ ਕੇ ਦੰਦ ਕੱਢ ਅੱਜ ਦੇਣਾ। ਤੱਕ ਨਹੀਂ ਮੈਨੂੰ ਬੁੱਢੇ ਦਾ ਰਾਤ ਦਾ ਪਤਾ ਚੱਲਿਆ। ਜਦੋਂ ਆਇਆ ਪੁੱਛ ਲਓ ਇਹਨੂੰ, ਅੱਜ ਤੱਕ ਨਹੀਂ ਮੈਨੂੰ ਪਤਾ ਚੱਲਿਆ। ਨਜ਼ਰ ਹੀ ਨਹੀਂ ਆਉਂਦੇ ਜਦੋਂ ਵੀ ਰਾਤ ਨੂੰ ਆਉਂਦੇ ਆ। ਨਜ਼ਰ ਤੈਨੂੰ ਕਿਉਂ ਨਹੀਂ ਆਉਂਦਾ? ਨਜ਼ਰ ਘਰ ਕੋਈ ਭਾਂਡਾ ਭੁੰਡਾ ਹਿੱਲੇ, ਕੋਈ ਬੂਆ ਹਿੱਲੇ, ਮੈਂ ਤੇ ਟੋਂਦਾ ਰਹਿਣਾ, ਏਦਾਂ ਨਜ਼ਰ ਹੀ ਨਹੀਂ ਆਉਂਦਾ। ਸਵੇਰ ਪਤਾ ਚੱਲਦਾ ਅੱਛਾ ਆ ਗਿਆ ਹੈ। ਦੇਖ ਮੇਰੀ ਗੱਲ ਸੁਣ ਬਾਸ, ਮੈਨੂੰ ਜੋ ਮਰਜ਼ੀ ਕਹਿ ਲੈ, ਮੇਰੀ ਜਾਨ ਨੂੰ ਕੋਈ ਗੱਲ ਨਹੀਂ ਕਰਨੀ। ਉਹਨੂੰ ਮੈਂ ਰੋਂਦੇ ਨਹੀਂ ਦੇਖ ਉਹ ਸਕਦਾ। ਭਾਜੀ ਉਹਨੇ ਜਾਣ ਕਹਿਣਾ ਉਹਦੀ ਬੀਵੀ ਆ। ਇਹਨੇ ਮੇਰੇ ਕੋਲ ਕਤਲ ਹੋ ਜਾਣਾ ਵਾ। ਮੈਂ ਤੁਹਾਨੂੰ ਦੱਸਤਾ, ਸਾਡੀ ਗੈਰਤ ਨਹੀਂ ਗਵਾਰਾ ਕਰਦੀ ਹੈਗੀ। ਅਸੀਂ ਕਿੱਥੇ ਜਾਈਏ? ਸਾਡੀ ਮਾਂ ਨੇ ਸਾਡਾ ਮੂੰਹ ਕਾਲਾ ਕਰਾਤਾ। ਓਏ ਓਏ ਮੇਰਾ ਪੁੱਤਰ ਨਾ ਕਰ। ਅੱਛਾ ਯਾਰ ਤੁਸੀਂ ਕਿੱਡੇ ਬਗੈਰ ਤੋਂ ਆਪਣੀ ਮਾਂ ਦੇ ਬਾਰੇ ਚ। ਉਹ ਯਾਰ ਉਹਨੇ ਨਿਕਾਹ ਕੀਤਾ, ਨਿਕਾਹ ਨੂੰ ਤੁਸੀਂ ਕਿਉਂ ਨਹੀਂ ਮੰਨਦੇ? ਉਹਨੇ ਕੋਈ ਅੱਲਾ ਮਾਫੀ ਦੇਵੇ। ਵੇਖ ਉਹਦੀ ਮਾਸੂਮੀਅਤ ਚੈੱਕ ਕਰ। ਉਹਦੀ ਮਾਸੂਮੀਅਤ ਹੈ।
ਓਏ ਉਹਦੀ ਹੈਵਾਨੀਅਤ ਆ, ਦਰਿੰਦਗੀ ਆ। ਮੇਰੀ ਮਾਂ ਨੇ ਜੋ ਕੀਤਾ ਨਾ ਇਸ ਉਮਰੇ ਸਾਡੇ ਸਿਰ 'ਚ ਕੇ ਪਵਾ ਕੇ ਰੱਖ ਕੀ ਦਿੱਤੀ। ਕਰ ਲਿਆ ਇਸ ਉਮਰੇ? ਕੀ ਕਰ ਲਿਆ? ਕੀ ਕਰ ਲਿਆ ਉਹਨੇ ਇਸ ਉਮਰੇ? ਲੋਕਾਂ ਦੇ ਘਰਾਂ 'ਚ ਕੰਮ ਕਰਦੀ ਫੇਰ ਮੈਂ ਠੀਕ ਸੀ। ਉਹ ਜਿਹੜਾ ਤੂੰ ਉਹ ਕੰਮ ਕਰਦੀ ਉਹ ਠੀਕ ਸੀ, ਆਹ ਕੰਮ ਨਹੀਂ ਠੀਕ। ਫੈਕਟਰੀਆਂ 'ਚ ਕੰਮ ਕਰਦੀ ਠੀਕ ਸੀ। ਤੁਹਾਨੂੰ ਕਿੱਦਾਂ ਉਹਨੇ ਪਾਲਿਆ? ਫੈਕਟਰੀਆਂ 'ਚ ਵੀ ਤੁਸੀਂ ਕੰਮ ਕੀਤਾ? ਫੈਕਟਰੀਆਂ 'ਚ ਜਾ ਫੈਕਟਰੀਆਂ 'ਚ ਵੀ ਉਹਨੇ ਕੰਮ ਕੀਤਾ। ਉਹ ਭਾਜੀ ਇਹ ਸਾਰੇ ਉਦੋਂ ਦੇ ਵਕਤ ਨੇ ਜਦੋਂ ਸਾਡੇ ਔਰ ਬਾਬਾ ਮੈਨੂੰ ਲੱਗ ਰਿਹਾ ਜਦੋਂ ਤੁਸੀਂ ਫੈਕਟਰੀਆਂ 'ਚ ਕੰਮ ਕਰਦੇ ਸੀ ਤੁਸੀਂ ਕੱਚ ਦੇ ਨਾਲ ਇਹਨੂੰ ਵੀ ਲਿਆ ਹੁੰਦਾ ਸੀ। ਇਹ ਤਾਂ ਨਹੀਂ ਇੰਜ ਕਰਕੇ ਹੀ ਹੋ ਗਿਆ, ਉਦੋਂ ਦੀ ਚਿੱਪਰ ਜੀ ਬਣ ਗਈ। ਉਹਨਾਂ ਨੇ ਜਾਨੀ ਸਾਹਿਬ ਮਹੀਨੇ ਦੀ ਤਨਖਾਹ ਲਿਆ ਕੇ ਇਹਨਾਂ ਨੂੰ ਦੇਣੀ, ਇਹਨਾਂ ਨੇ ਸ਼ੀਸ਼ੇ ਪੀਣੇ ਡਾ ਦੇਣੀ। ਮੇਰੇ ਕੋਲੋਂ ਨਹੀਂ ਸੀ ਦੇਖਿਆ ਜਾਂਦਾ। ਮੈਂ ਫਿਰ ਪਿਆਰ ਦਾ ਹੋਕਾ ਭਰ ਲਿਆ ਇਹਦੇ। ਓਏ ਪਿਆਰ ਮੈਂ ਤੈਨੂੰ ਓਏ ਨਾ, ਬਾਪ ਦੇ ਅੱਗੇ ਹੱਥ ਨਹੀਂ ਚੁੱਕੀਦਾ। ਬਾਪ ਜਿੱਦਾਂ ਦਾ ਮਰਜ਼ੀ ਹੋਵੇ, ਬਾਪ ਮੈਂ ਲੱਤ ਚੁੱਕ ਲੈਣਾ। ਓਏ ਲੱਤ ਮੈਂ ਚਾਹੁੰਦੀ ਹਾਂ ਆਪਣੇ ਪਿਓ ਦੇ ਬਾਜ਼ੂ ਪੜਨ ਤੇ ਪਿਓ ਦਾ ਆਸਰਾ ਪੜਨ। ਯਾਰ ਤੁਸੀਂ ਟੀਚਿੰਗ ਹੁਣ ਕਰਦੇ ਹੋ? ਨਹੀਂ ਜੀ ਵਾਸਾ 'ਚ ਲੱਗਾ ਵਾ, ਹੋਰ ਕੀ ਹੈ ਟੀਚਿੰਗ ਕਰਦਾ। ਵਾਸਾ ਤੇ ਮੇਰੀ ਹੌਬੀ ਹੈ ਨਾ। ਇਹ ਸਮਝਦੇ ਕਿ ਮੈਂ ਜਾਇਦਾਦ ਤੇ ਲਾਲਚ ਨੂੰ ਇਹਦੇ ਨਾਲ ਵਿਆਹ ਕੀਤਾ, ਲੇਕਿਨ ਮੈਨੂੰ ਕੀ ਆ, ਮੇਰੇ ਕੋਲ ਆਪ ਹਰ ਸ਼ੈ ਦੀ ਤੰਗੀ ਤੰਗੀ ਤੋਂ ਹੀ ਫਿਰ ਤਾਂ ਰੌਲਾ ਹੀ ਕੋਈ ਨਹੀਂ। ਜਦੋਂ ਅਗਲਾ ਆ ਕਿਸੇ ਦੀ ਖਾਂਦਾ ਕਿਸੇ ਦੀ ਪਕਾਉਂਦਾ ਤੇ ਤੁਹਾਨੂੰ ਕਾਹਦੀ ਟੈਨਸ਼ਨ? ਪੈਸੇ ਧੇਲੇ ਦੀ ਸਾਨੂੰ ਫਿਕਰ ਕੋਈ ਨਹੀਂ, ਇੰਨਾ ਸਾਡੇ ਸਿਰ ਚੜਿਆ। ਆਹੋ। ਸਾਨੂੰ ਕਾਹਦੀ ਟੈਨਸ਼ਨ? ਸਾਹਿਬ ਤੁਹਾਡੀ ਵਾਲਦਾ ਕੋਈ ਜਾਇਦਾਦ ਕੋਈ ਜ਼ੇਵਰ ਇਹਨੇ ਤੁਹਾਨੂੰ ਇਹ ਤਾਂ ਨਹੀਂ ਲੱਗ ਰਿਹਾ ਕਿ ਇਹਨੇ ਕਿਸੇ ਵਜ੍ਹਾ ਤੋਂ? ਸਾਡੇ ਵਾਲਦ ਨੇ, ਇਹਦੇ ਵਾਲਦ ਦੀ 2.5 ਮਰਲੇ ਜ਼ਮੀਨ ਸੀ, ਮੇਰੇ ਵਾਲਦ ਦੀ ਤਕਰੀਬਨ 3-4 ਮਰਲੇ ਜ਼ਮੀਨ ਸੀ। ਤੇ ਯਾਰ ਤੇਰਾ ਵਾਲਦ ਲੈਦਾ, ਉਹਦਾ ਵਾਲਦ ਲੈਦਾ ਤੇ ਤੀਜਾ ਵਾਲਦ ਦਾ ਕੀ ਪ੍ਰੋਬਲਮ ਆ? ਉਹ ਤੀਸਰਾ ਵਾਲਦ ਐਸ ਉਮਰੇ ਕਰਦੇ ਆ, ਤੈਨੂੰ ਸ਼ਰਮ ਨਹੀਂ ਆਈ? उम्र का क्या ताल्लुक है शादी से? ਦਿਲ ਹੋਣਾ ਚਾਹੀਦਾ जवान उम्र च की ਉਮਰਾਂ 'ਚ रखे ਕੀ ਰੱਖਿਆ? आहा ਮਾਰੀ ਸਰਦਾਰ ਲਓ ਇੰਨਾ ਪਿਆਰ। ਯਾਰ ਮੇਰੀ ਗੱਲ ਸੁਣ, ਗੱਲ ਇਹ ਆ ਉਹ ਕੱਲੀ ਔਰਤ ਤੁਹਾਨੂੰ ਪਤਾ ਨਹੀਂ ਕਿੱਦਾਂ ਪਾਲਿਆ ਉਹਨੇ, ਕਿੱਦਾਂ ਗੁਜ਼ਾਰਾ ਕਿੱਦਾਂ ਕੀਤਾ, ਪਾਲਿਆ। ਕਿੱਦਾਂ ਵੱਡਾ ਕੀਤਾ, ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ, ਫੈਕਟਰੀਆਂ 'ਚ ਕੰਮ ਕਰਕੇ। ਯਾਰ ਉਹਦੀ ਵੀ ਕੋਈ ਜ਼ਿੰਦਗੀ ਆ। ਮੇਰੀ ਜ਼ਿੰਦਗੀ ਇਹਨਾਂ ਨੇ ਤੇ ਆਪਣੇ ਪਿਓ ਦੀ ਨਹੀਂ ਮੰਨੀ। ਮਰਨ ਟਾਈਮ ਕਹਿ ਕੇ ਇਹਨੂੰ ਗਿਆ ਸੀ ਵੱਡੇ ਨੂੰ ਕਿ ਮਾਂ ਨੂੰ ਖੁਸ਼ ਰੱਖੀ। ਉਹ ਤੇ ਤੈਨੂੰ ਕਿੰਨਾ ਮਾਂ ਖੁਸ਼ ਰੱਖਿਆ। ਨਹੀਂ ਖੁਸ਼ ਮੈਨੂੰ ਰੱਖਿਆ। ਕੋਲ ਬੇਅਦਬੀ ਨਾ ਕਰਾ ਲਈ ਮਾਂ ਮੈਂ। ਯਾਰ ਉਹ ਇਦਾਂ ਖੁਸ਼ ਆ, ਹੁਣ ਕੀ ਕਰ ਲੇਗਾ ਤੂੰ? ਜਨੇਦ ਨੇ ਮੇਰੀ ਜ਼ਿੰਦਗੀ 'ਚ ਦੁਬਾਰਾ ਹਰਿਆਲੀ ਲੈ ਆਂਦੀ। ਹਰਿਆਲੀ ਲਿਆਉਣੀ ਸੀ, ਉਹ ਬਲਗਮ ਵਾਲੀ ਬਾਲਟੀ ਚੁੱਕੀ ਫਿਰਦਾ ਹੁੰਦਾ ਲੱਖ ਸਾਰੇ। ਲਾਣਾ ਟੱਪਾ ਮਾਲੀ ਦਾ ਹਰਿਆਲੀ ਕੀ ਲੈਣ ਦੀ ਤੁਸੀਂ? ਪੱਠੇ ਖਾਂਦੀ ਹੈ ਨਾ, ਪੱਠੇ ਖਾਂਦੀ ਮੈਂ। ਓਏ ਪੱਠੇ ਨਹੀਂ ਖਾਂਦੀ ਓਏ, ਉਹ ਬੜਾ ਸਾਗ ਕੁਤਰਨ ਵਾਲਾ ਟੋਕਾ ਹੁੰਦਾ ਹੀ। ਮਾਂ ਦਾ ਅਦਬ ਕਰ। ਤੂੰ ਦੁਪੱਟਾ ਤੇ ਠੀਕ ਕਰ ਲੈ। ਅੱਛਾ ਸਰਦਾਰ अब तेरे दिल में हम आ गए तो तेरे दिल में रहेंगे तुझे अपना कहेंगे ਝੂਠਾ आई लव यू बेबी। ਇਦਾਂ ਦੇ ਸੁਰੀਲਾ ਮਾਂ-ਬਾਪ ਤੁਹਾਨੂੰ ਲੱਭਣਾ ਖੈਰ ਚਾਹੀਦਾ। ਮੁਬਾਰਕ। ਓਏ ਕੋਈ ਤੁਸੀਂ ਵੀ ਹਯਾ ਕਰੋ। ਸਾਡੇ ਤੁਸੀਂ ਘਰ ਦੇ ਵਿੱਚ ਜਿਹੜਾ ਬੇੜਾ ਗਰਕ ਹੋਇਆ ਪਿਆ ਯਾਰ ਵਾ। ਤੁਸੀਂ ਕਰੋ। ਅੱਛਾ ਠਹਿਰ ਜਾਓ, ਤੁਸੀਂ ਚਾਹੁੰਦੇ ਕੀ ਹੋ ਹੁਣ? ਮੈਂ ਚਾਹਨਾ ਵਾ ਸਾਡਾ ਬੁੱਢਾ ਰਿਪਲੇਸ ਕਰੋ। और कोई लेना चाहता? ਹਾਂਜੀ ਓਏ ਨਹੀਂ ਆ ਨਹੀਂ, ਅਸੀਂ ਮਾਂ ਤੂੰ ਕਿਉਂ ਸਾਡਾ ਨੱਕ ਲਵਾਤਾ ਬਰਾਦਰੀ 'ਚ? ਮੈਂ ਤੇਰਾ ਕੀ ਇਲਾਜ ਕਰਾਂ? ਮੈਨੂੰ ਜਾਣੇ ਇਹ ਬੱਚਾ ਜ਼ਿਆਦਾ ਗੈਰਤਮੰਦ ਆ। ਗਲਤ ਕਰ ਮੈਂ ਰਿਹਾ ਥੋੜੀ ਜਿਹੀ ਨਹੀਂ ਮੰਮੀ ਗੈਰਤਮੰਦ ਆ ਮੇਰੇ ਬੁੱਢੇ ਨੂੰ। ਨੱਕ ਜੇ ਮੈਂ ਲਵਾਣਾ ਹੁੰਦਾ ਤੇ 2 ਸਾਲ ਪਹਿਲਾਂ ਹੀ ਮੈਂ ਇਹਦੇ ਨਾਲ ਨੱਸ ਦੇਣਾ ਸੀ। ਭੈਣ ਦੇਖੋ ਯਾਰ, ਇਹ ਨਹੀਂ ਗੱਲ ਹੈਗੀ। ਗੱਲ ਨਾਜ਼ਰੀਨ ਦੇਖੋ ਕਿ ਸ਼ਾਦੀ ਉਹਨੇ ਕੀਤੀ ਯਾਰ, ਇਹਦੇ 'ਚ ਕਿਹੜੀ ਗੱਲ ਆ? ਸਾਡੇ ਬਹੁਤ ਸਾਰੇ ਸਾਡੇ ਮੁਆਸ਼ਰੇ ਦੇ ਵਿੱਚ ਫਰੀਦ ਸਾਬਰੀ ਸਾਹਿਬ, ਅਗਰ ਬਾਪ 50-55 ਸਾਲ ਦਾ ਨਾ, ਬੱਚੀਆਂ ਜਵਾਨ ਹੋ ਗਈ, ਇਸੇ ਸ਼ਰਮ 'ਚ ਅੱਗੋਂ ਉਹ ਸ਼ਾਦੀ ਕਰ ਸਕਦਾ ਹੁੰਦਾ ਹੈ। ਠੀਕ ਹੈ, ਉਹਦੇ ਕੋਲ ਪੈਸਾ ਵੀ ਹੁੰਦਾ ਹੈ, ਉਹ ਰੱਖ ਵੀ ਸਕਦਾ। ਉਹ ਸਿਰਫ ਆਪਣੀਆਂ ਬੱਚੀਆਂ ਜਵਾਨ, ਬੱਚੇ ਜਵਾਨ, ਪੋਤੇ ਨੇ, ਉਹ ਇਸ ਚੱਕਰ 'ਚ ਸ਼ਰਮ ਦਾ ਮਾਰਾ ਵਿਚਾਰਾ ਅਗਲੇ 10 ਸਾਲ 15 ਸਾਲ ਉਹ ਵਿਚਾਰਾ ਸ਼ਾਦੀ ਨਹੀਂ ਕਰਦਾ। ਇਹ ਗਲਤ ਗੱਲ ਆ। ਔਲਾਦ ਨੂੰ ਵੀ ਚਾਹੀਦਾ ਹੈ ਕਿ ਅਗਰ ਕਿ ਅੱਬਾ ਜੀ ਠੀਕ ਨੇ, ਮਾਸ਼ਾਅੱਲਾ ਸਿਹਤਮੰਦ ਨੇ, ਪੈਸਾ ਹੈਗਾ, ਤੇ ਉਹਦੀ ਸ਼ਾਦੀ ਕਰ ਦੇਣ। ਸਹੀ ਤੁਹਾਡੀ ਵਾਲਦਾ ਉਹਨੇ ਵੇਖਿਆ ਕੀ ਆ ਹਾਲੇ, ਔਰ ਅੱਗੇ ਉਹਨੇ ਕੀ ਵੇਖ ਲੈਣਾ ਹੁਣ? ਤੇ ਇਹਨਾਂ ਦਾ ਹੱਕ ਨਹੀਂ ਸੀ ਬਣਦਾ, ਆਪ ਕਰਦੇ। ਆ ਤੁਸੀਂ ਜਿਹੜਾ ਨਾ ਆ ਜੰਮਿਆ ਨਾ, ਜਿਹੜਾ ਤੁਸੀਂ ਇਹ ਤੁਸੀਂ ਆਪਣੇ ਪੈਰਾਂ ਤੇ ਆਪ ਔਲਾਦ ਮਾਰੀ ਹੈ। ਮੈਨੂੰ ਹੁਣ ਤੁਸੀਂ ਇਹ ਦੱਸੋ ਵੀ ਘਰ ਦਾ ਜਿਹੜਾ ਅਖਰਾਜਾਤ ਖਰਚਾ ਵਾ, ਇਹ ਕੌਣ ਕਰਦਾ? ਘਰ 'ਚ ਨਿਜ਼ਾਮ ਕਿੱਦਾਂ ਚੱਲਦਾ? ਹੁਣ ਖਾਲਾ ਜੀ ਤੇ ਨਹੀਂ ਨਾ ਜਾਂਦੇ? ਨਹੀਂ ਉਹਨਾਂ ਨੂੰ ਮੈਂ ਜਾਣ ਦੇਣਾ। ਹਾਂ। ਹੁਣ ਮੇਰੀ ਜ਼ਿੰਮੇਵਾਰੀ ਏ ਇਹਨਾਂ ਨੂੰ ਪਾਲਣਾ, ਇਹਨਾਂ ਦੀਆਂ ਫੀਸਾਂ, ਇਹਨਾਂ ਉਹ ਦੇ ਤੂੰ ਬਿੱਲ, ਕਿਉਂ ਪਾਲਣਾ? ਇਹਨਾਂ ਤੂੰ ਦੇ- ਮੈਨੂੰ ਓਏ ਫੀਸਾਂ ਤੂੰ ਤੇ ਨਾ ਇਹਨਾਂ ਦੀਆਂ। ਇਹਨਾਂ ਦਾ ਹਰ ਖਰਚਾ ਮੈਂ ਦਿਨਾ। ਪੈਸੇ ਖਰਚੇ ਮੇਰੇ ਕੋਲੋਂ ਮੰਗਦੇ ਨੇ, ਹੁਣ ਬੇਸ਼ਰਮ ਹੋ ਕੇ ਮੈਨੂੰ ਕਹਿੰਦੇ ਨੇ ਪਿਓ ਓਏ ਨਹੀਂ। ਯਾਨੀ ਕਿ ਘਰ ਦਾ ਖਰਚਾ ਵੀ ਤੂੰ ਦੇਣਾ, ਰਾਸ਼ਨ ਵੀ ਤੂੰ, ਹਾਂਜੀ। ਇਹਨਾਂ ਦੀਆਂ ਫੀਸਾਂ ਵੀ ਤੂੰ, ਸਾਰਾ ਕੁਝ ਤੂੰ। ਆ 60-70 ਹਜ਼ਾਰ ਰੁਪਇਆ ਮੇਰਾ ਮਹੀਨੇ ਦਾ ਲੱਗ ਜਾਂਦਾ। ਤੇ ਫਿਰ ਤੈਨੂੰ ਪਿਓ ਨਹੀਂ ਮੰਨ ਰਹੇ? ਮੰਨਦੇ ਨਹੀਂ। ਓਏ ਇਦਾਂ ਦਾ ਬੰਦੇ ਨੇ ਨਾ ਵੀ ਨਿਕਾਹ ਕੀਤਾ ਹੋਵੇ ਨਾ ਤੇ ਪਿਓ ਲੱਗਦਾ ਹੁੰਦਾ ਵਾ।
ਹੱਲੇ ਸਾਲ ਉਹਨਾਂ ਨੇ ਹੋਇਆ ਤੇ ਵਿਆਹ ਕੀਤਾ ਵਾ। ਅਸੀਂ ਤੇ ਫਾਰਮ ਇਹਨਾਂ ਨੂੰ ਕਾਪੀਆਂ ਫੜਾਈਆਂ ਨੇ ਆਪਣੇ ਸ਼ਨਾਖਤੀ ਕਾਰਡਾਂ ਦੀਆਂ ਵੀ, ਨਿਕਾਹਨਾਮਿਆਂ ਦੀਆਂ ਵੀ। ਹਾਂਜੀ ਤੇ ਜਿਹੜਾ ਤੇਰੇ ਤੇ ਗਿਲਾ ਤੂੰ ਤੇ ਲਾਡਲਾ ਸੀ ਕਹਿ ਲੋ ਲਾਡਲਾ ਜੀ, ਅੱਬੂ ਕਿਹਾ ਕਰ ਅੱਬੂ ਮੈਂ ਤੇ ਵੱਢ ਦੇਣਾ ਇਹਨੂੰ, ਹੱਲੇ ਸਾਲ ਹੋਇਆ ਓਏ ਵੱਢ ਦੇਣਾ ਕੀ ਫਸਲ ਆ ਕੋਈ? ਆਹੋ। ਬਾਪ ਆ ਤੇਰਾ, ਬਗੈਰ ਤਾਂ ਕੰਜਰਾ ਤੇਰਾ ਪਿਓ ਆ। ਹਲੇ ਤੇਰੀ ਸਾਲ- ਮਾਂ ਨੇ ਵਿਆਹ ਕੀਤਾ ਉਹਦੇ ਵਿਆਹ ਨਾਲ। ਕੀਤਾ, ਸਾਲ ਹੋਇਆ, ਖਰਚੇ ਗਨਾਣ ਲੱਗ ਪਿਆ, ਵੇਖ ਸਾਲ ਹੋਇਆ ਹੱਲੇ ਪਿਓ ਬਣੇ ਨੂੰ। ਇਹਨੇ ਮੈਨੂੰ ਵੱਢ ਤੇ ਦੇਣਾ। ਤੁਸੀਂ ਸਾਲ 'ਚ ਇੱਕ ਵਾਰੀ ਵੀ ਉਹਨੂੰ ਪਿਓ ਨਹੀਂ ਕਿਹਾ, ਉਹਨੇ ਤੇ ਪਹਿਲੀ ਵਾਰੀ ਸਾਲ 'ਚ ਤੁਹਾਨੂੰ ਖਰਚੇ ਗਿਣਾਏ। ਉਹਨੇ ਗਿਣਾਉਣੇ ਹੀ ਆ ਜਦੋਂ ਤੁਸੀਂ ਹਰਾਮ ਤੁਸੀਂ ਖਾਂਦੇ ਆ ਰੱਜ ਕੇ ਉਹਨੂੰ, ਤੁਸੀਂ ਉਹਦੇ ਕੋਲ 60-70 ਹਜ਼ਾਰ ਰੁਪਏ ਖਾਣੇ, ਪਿਓ ਨਹੀਂ ਉਹਨੂੰ ਮੰਨਦੇ। ਅਸੀਂ ਆਪਣੀ ਮਾਂ ਦਾ ਖਾਂਦੇ, ਇਹਦਾ ਨਹੀਂ ਖਾਂਦੇ। ਹਾਂਜੀ ਉਹਨੂੰ ਮੈਂ ਕੰਮ ਤੇ ਮਾਂ ਨੂੰ ਉਧਰੋਂ ਹੀ ਆਉਂਦਾ ਬੇਟੇ। ਉਹ ਮਾਂ ਨੂੰ ਆਂਦਾ ਨਾ, ਅਸੀਂ ਆਪਣੇ ਮਾਂ ਦਾ ਖਾਂਦੇ, ਇਹ ਪੁੱਤ ਮਾਂ ਦਾ ਨੂੰ ਨਹੀਂ ਸਾਂਭ ਖਾਂਦੇ। ਨਹੀਂ ਸਕਦੇ, ਉਹਨੂੰ ਫੈਕਟਰੀਆਂ 'ਚ ਧੱਕੇ ਖਾਂਦੀ ਉਹ ਤੇ ਫੈਕਟਰੀਆਂ 'ਚ ਧੱਕੇ ਖਾਂਦੀ, ਤੈਨੂੰ ਛੋਟੀ ਸਾਈਕਲ ਲੈ ਕੇ ਨਹੀਂ ਦਿੱਤੀ ਮੇਰੇ ਨਾਲ। ਨਾਲ ਬਾਹਰ ਟਿੱਕੇ ਖਾਂਦੀ। ਹੁਣ ਧੱਕੇ ਖਾਣੇ ਕਿ ਟਿੱਕੇ ਧੱਕੇ 'ਚ ਤੇ ਟਿੱਕੇ 'ਚ ਫਰਕ ਆ। ਤੁਹਾਡੀ ਵਜ੍ਹਾ ਤੋਂ ਧੱਕੇ ਖਾਂਦੀ ਸੀ, ਉਹਦੀ ਵਜ੍ਹਾ ਤੋਂ ਟਿੱਕੇ ਖਾ ਰਹੀ। ਭਾਜੀ ਅਸੀਂ ਕੁਝ ਵੀ ਨਹੀਂ ਲੈਂਦੇ, ਤੇ ਕੋਲ ਵਾਈਫਾਈ ਦਾ ਤੇ ਉਹਦਾ ਬਿੱਲ ਦੇਣਾ ਹੁੰਦਾ ਤੇ ਜਾਂ ਘਰ ਕਾਹਦੇ ਪੈਸੇ ਕਾਹਦੇ ਲੈਣਾ ਤੂੰ ਪੈਸੇ? ਖਰਚਾ ਕਾਹਦਾ ਬਿਜਲੀ ਲੈਣਾ? ਦਾ ਬਿੱਲ ਜਦੋਂ ਘਰ ਰਹਿੰਦਾ ਵਾ ਤੇ ਹੋਰ ਇਹਨੇ ਦੇਣਾ ਨਹੀਂ। ਇਹ ਮੈਨੂੰ ਕਹਿੰਦਾ ਅੱਛਾ ਘਰ ਰਹਿੰਦਾ ਵਾ? ਆਹੋ ਕਿਉਂ ਰਹਿੰਦਾ? ਕੌਣ ਆ? ਬਗੈਰਾ ਤਾਂ ਤੁਸੀਂ ਗੈਰ ਮਰਦ ਘਰ ਰੱਖਿਆ। ਗੈਰ ਮਰਦ ਨਹੀਂ, ਮੈਂ ਇਹਨਾਂ ਦਾ ਬਾਪ ਨਹੀਂ ਆ। ਮੈਂ ਉਹਨੂੰ ਪੁੱਛ ਰਿਹਾ, ਹਾਂਜੀ, ਹਾਂਜੀ। ਅਗਰ ਇਹਨਾਂ ਦੇ ਹਿਸਾਬ ਨਾਲ ਤੁਸੀਂ ਗੈਰ ਮਰਦ ਹੋ ਤੇ ਕਿਉਂ ਖਰਚਾ ਲੈਂਦੇ ਘਰ ਰੱਖਿਆ? ਮੰਨ ਜਾਓ ਕਿ ਹਲਕੀ ਜੀ ਆਂਚ ਤੇ ਤੁਸੀਂ ਵੀ ਗੈਰਤ ਵੱਲੋਂ ਜ਼ਰਾ ਠੀਕ ਹੀ ਹੋ। ਹਾਂਜੀ ਆ ਨਾਸਾ ਮੇਰੇ ਅੱਗੇ ਨਾ ਚੁੱਕ, ਮੇਰੇ ਅੱਗੇ ਨਾ ਚੁੱਕ, ਮੇਰੇ ਅੱਗੇ ਨਾ ਚੁੱਕ ਨਾਸਾ। ਉਹਨੂੰ ਉਹਦੇ ਕੋਲ ਖਰਚਾ ਵੀ ਲੈਣਾ ਤੂੰ। ਇਹ ਨਹੀਂ ਮੰਨਦਾ। ਹੈ ਜੋ ਮਾਂ ਜੀ ਤੁਸੀਂ ਫਾਈਨਲ ਦੱਸੋ ਕੀ ਚਾਹੁੰਦੇ ਜੀ? ਔਲਾਦ ਰੱਖਣੀ ਆ ਕਿ? ਮੈਨੂੰ ਜਨੇਤ ਸੀ ਮੈਂ ਜਨੇਤ ਨੂੰ ਲੈ ਕੇ ਉਹ ਇਸ ਜਨੇਤ- ਦੁਨੀਆ ਤੋਂ ਦੂਰ ਚਲੀ ਜਾਣਾ, ਇਹਨਾਂ ਤੋਂ ਵੀ ਦੂਰ ਚਲੀ ਜਾਣਾ। ਸਾਡੇ ਤੋਂ ਵੀ, ਮੇਰੇ ਤੋਂ ਵੀ, ਤੇ ਤੂੰ ਤੇ ਤੇਰੇ ਕਹਿੰਦੇ ਤਾਂ ਵੀਰ ਆਈ ਨਹੀਂ ਸੀਗਾ। ਮੇਰੇ ਤੋਂ ਵੀ ਦੂਰ ਇਹ ਚਲ ਕਹਿੰਦਾ ਸੀ ਮਾਂ ਤੂੰ ਜੋ ਕਹਿਣਾ ਮੈਂ ਉਹੀ ਕਰਾਂਗਾ, ਉਹਨੂੰ ਪਿਓ ਹੀ ਨਹੀਂ ਕਹਿੰਦਾ, ਉਹਨੂੰ ਕਹਿ ਹਾਂ ਅੱਬੂ ਮੈਂ ਨਹੀਂ ਕਹਿਣਾ, ਮੈਂ ਨਹੀਂ ਕਹਿਣਾ, ਦੇਖੋ ਕਿਉਂ ਨਹੀਂ ਕਹਿਣਾ? ਮੈਂ ਨਹੀਂ ਕਹਿਣਾ। ਭਾਈ ਮੇਰੀ ਗੱਲ ਸੁਣ, ਜਿਹੜਾ ਮਾਂ ਦਾ ਖਾਮਦ ਹੁੰਦਾ, ਅੰਮੀ ਦਾ ਜਿਹੜਾ ਖਾਮਦ ਹੁੰਦਾ, ਉਹ ਕੌਣ ਹੁੰਦਾ? ਹਾਂਜੀ ਬਾਪ ਹੁੰਦਾ, ਇਹ ਤੀਸਰਾ ਵਾ, ਤੀਸਰਾ ਪਿਓ ਆ। ਹਾਂਜੀ ਯਾਰ ਸਾਡਾ। ਭਾਵੇਂ 30ਵਾਂ ਵਾ। ਅੱਲਾ ਤੇਰੀ ਜ਼ੁਬਾਨ ਮੁਬਾਰਕ ਕਰੇ। ਮਾਂ ਦੇ ਮੂੰਹ ਨੂੰ ਹੀ ਇਹਦਾ ਮੂੰਹ ਵੇਖ ਕੇ ਦਿਲ ਚੜ ਜਾਂਦਾ ਹੈ। ਅੱਛਾ ਇਹਦਾ ਦਿਲ ਵੇਖ ਕੇ, ਇਹਦਾ ਮੂੰਹ ਵੇਖ ਕੇ ਤੁਹਾਡਾ ਦਿਲ ਚੜ ਜਾਂਦਾ? ਹਾਂਜੀ। ਉਂਝ ਤੁਹਾਨੂੰ ਮਹੱਲੇ 'ਚ ਕਹਿੰਦੇ ਨੇ ਓਏ ਐਸ਼ਵਰੀਆ ਰਾਏ ਦੇ ਮੁੰਡੇ ਗੱਲ ਸੁਣ ਹੈ, ਉਧਰ ਤੇ ਵੇਖ ਲੈ ਪਹਿਲੇ ਮਾਂ ਵਾਲਦਾ ਦੀ ਏਜ ਤੇ ਦੇਖ ਲੈ। ਮੈਂ ਕੁਰਬਾਨੀ ਦਿੱਤੀ ਇਹਨਾਂ ਬੱਚਿਆਂ ਦੀ ਖਾਤਰ ਕਿ ਇਹ ਯਤੀਮ ਨੇ, ਮੈਂ ਇਹਨਾਂ ਦੇ ਸਿਰ ਤੇ ਹੱਥ ਰੱਖਾਂ। ਹੱਥ ਨਾ ਲੱਗ, ਤੂੰ ਹੱਥ ਰੱਖੇ ਸਾਡਾ ਸਿਰ ਸੜ ਜਾਣਾ। ਤੇਰੀ ਮਿਹਰਬਾਨੀ, ਚੁੱਪ ਕਰ ਜਾ। ਲਓ ਜੀ ਠੀਕ ਆ, ਮੇਰੀ ਗੱਲ ਸੁਣ ਲਓ ਜੁਨੇਦ ਸਾਹਿਬ, ਜੀ ਸਰ, ਅੱਜ ਤੋਂ ਬਾਅਦ ਤੁਸੀਂ ਇਹਨਾਂ ਦੇ ਘਰ ਤੋਂ ਖਰਚਾ ਨਹੀਂ ਦੇਣਾ 1 ਰੁਪਏ। ਓ ਬਿਲਕੁਲ ਠੀਕ ਹੋ ਗਿਆ। ਲੇਕਿਨ ਮੇਰੇ ਕੋਲ ਡੇਲੀ ਆਣਾ। ਨਹੀਂ ਨਾ ਤੁਸੀਂ ਉਹਨਾਂ ਨੂੰ ਖਰਚਾ ਦੇਣਾ, ਇਹਨਾਂ ਦੇ ਘਰ ਦਾ ਕੋਈ ਖਰਚਾ ਨਹੀਂ, ਨਾ ਬਿੱਲ ਉਹ ਮੇਰੀ ਦੇਣੇ, ਗੱਲ- ਨਾ ਤੁਸੀਂ ਵਾਈਫਾਈ ਦਾ ਬਿੱਲ ਦੇਣਾ। ਮੇਰਾ ਕੀ ਕਸੂਰ ਹੈ? ਮੈਂ ਚੂੜੀਆਂ ਤੋੜ ਕੇ ਬਾਹਰ ਤੜੀਆਂ ਚੂੜੀਆਂ। ਉਹ ਦੇਖੋ ਸਾਰੀਆਂ ਥੱਲੇ ਖਿਲਾਰਤੀਆਂ ਮਾਂ ਜੀ। ਮੇਰਾ ਕੀ ਕਸੂਰ ਹੈ ਇਹਦੇ ਚ? ਠਹਿਰ ਜੋ, ਗੱਲ ਤੇ ਸੁਣ ਲਓ 1 ਮਿੰਟ। ਤੁਸੀਂ ਭਾਵੇਂ ਇਹਨਾਂ ਦਾ ਖਰਚਾ ਬੰਦ ਇਹਨਾਂ ਦਾ ਕਰੋ, ਬੰਦ। ਇਹਨਾਂ ਦੀਆਂ ਫੀਸਾਂ ਬੰਦ ਕਰੋ, ਇਹਨਾਂ ਦੇ ਖਾਣ ਪੀਣ, ਸ਼ਵਾਰਮੇ, ਉਹ ਮੇਰੀ ਗੱਲ ਸੁਣੋ। 버ਗਰ, ਬੰਦ। ਰੋਟੀਆਂ, ਬੰਦ। ਨਾਨ ਪੀਸ, ਹਾਂ। ਸਾਰਾ ਕੁਝ ਬੰਦ ਕਰੋ। ਉਹ ਮੇਰੀ- ਇਹ ਤੁਹਾਨੂੰ ਕਹਿਣ, ਜਿੱਦਣ ਇਹ ਤੁਹਾਨੂੰ ਕਹਿਣ ਅੱਬਾ ਜੀ 500 ਰੁਪਏ ਕਿਆ ਦੇਣਾ, ਬਾਤ। ਉਦੋਂ ਤੁਸੀਂ 600 ਦੇਣਾ ਇਹਨਾਂ ਨੂੰ। ਕੀ ਬਾਤ ਹੈ, ਵੱਡਾ ਫੈਸਲਾ ਕਿਹਾ ਕਹਿਨੇ। ਮੈਂ ਕਹਿੰਦਾ 1 ਮਿੰਟ ਠਹਿਰ ਜਾ, ਮੇਰੀ ਗੱਲ ਸੁਣੋ। ਨਹੀਂ ਰੋਜ਼ ਨਾ ਦੇਣ ਅੱਬਾ ਜੀ। ਆ ਜਿਹੜੀ ਜੁਮੇਰਾਤ 500 ਦਿੰਦੇ ਸੀ ਅੰਮਾ, ਉਹ ਤੇ ਦੇਣੇ ਚਾਹੀਦੇ ਨਾ। ਉਹ ਤੇ ਤੂੰ ਕਿਹਾ ਸੀ ਉਦੋਂ, ਨਿਕਾਹ ਦੇ ਟਾਈਮ ਹੀ ਕਿਹਾ। ਅੱਛਾ ਜਦੋਂ ਜੁਮੇਰਾਤ 500 ਦਿੰਦਾ ਸੀ, ਹਾਂਜੀ। ਉਦੋਂ ਕੀ ਕਹਿ ਕੇ ਮੰਗਦਾ ਸੀ? ਆਪੂ ਜੀ ਜਾਂ ਓਏ? ਨਹੀਂ ਉਹ ਮੇਰਾ ਲੱਗਾ ਵਾ ਉਹ। ਤੁਸੀਂ ਜਨੇਦ ਸਾਹਿਬ ਦੱਸੋ, ਇਹ ਤੁਹਾਡਾ ਕਿੱਥੋਂ ਚੱਲਿਆ ਲਵ ਸਟੋਰੀ? ਕਿੱਥੇ ਤੁਸੀਂ ਇਹਨਾਂ ਨੂੰ ਦੇਖਿਆ? ਕਿੱਥੇ ਇਹਨਾਂ ਨੇ, ਕਿੱਥੇ ਅੱਖਾਂ ਚਾਰ ਹੋਈਆਂ? ਮੈਂ ਇਹਨਾਂ ਦੇ ਨਾਲ ਸਕੂਲ ਪੜ੍ਹਦਾ ਸੀ, ਸਕੂਲ ਛੱਡਣ ਆਣਾ ਜਾਣਾ, ਫਿਰ ਉੱਥੇ ਹੀ ਮੇਰਾ 1 ਮਿੰਟ ਆ ਜਾਓ ਓਏ, ਸਿੱਧਾ ਹੋ ਕੇ ਬੈਠ। ਉੱਥੋਂ ਫਿਰ ਸਾਡੀਆਂ ਨਜ਼ਰਾਂ ਚਾਰ ਹੋਈਆਂ, ਅੱਖਾਂ ਚਾਰ ਹੋਈਆਂ। ਹਾਂਜੀ। ਮੈਂ ਉਦੋਂ ਹੀ ਦਿਲ 'ਚ ਸੋਚ ਲਿਆ ਸੀ ਕਿ ਇਹਨਾਂ ਦੇ ਅੱਛਾ ਨਾਲ- ਜਦੋਂ ਇਹ ਤੁਸੀਂ ਇਕੱਠੇ ਪੜ੍ਹਦੇ ਸੀ ਤੇ ਇਹ ਇਹਨਾਂ ਨੂੰ ਲੈਣ ਆਉਂਦੀ ਸੀ ਹਾਂਜੀ। ਆਂਟੀ, ਹਾਂਜੀ। ਤੇ ਤੁਸੀਂ ਤੁਹਾਨੂੰ ਨਾਲ ਬੇਟਾ ਜਾਂ ਤੁਸੀਂ ਇਹਨਾਂ ਨੂੰ ਅੰਮੀ ਇਸ ਤਰ੍ਹਾਂ ਦਾ? ਨਹੀਂ ਉਹ ਮੇਰਾ ਸ਼ੁਰੂ ਤੋਂ ਹੀ ਜ਼ਹਿਨ ਉਹਨਾਂ ਤੇ ਮੈਨੂੰ ਮੁਹੱਬਤ ਹੀ ਹੋਈ। ਪਹਿਲੇ ਦਿਨ ਹੀ, ਪਹਿਲੀਆਂ ਨਜ਼ਰਾਂ ਨਾਲ ਹੀ ਮੈਂ ਇਹਨਾਂ ਦਾ ਇਹਨੇ ਮੇਰੇ دیਵਾਨਾ ਹੋ ਕੋਲ ਗਿਆ। ਕਤਲ ਹੋ ਜਾਣਾ ਵਾ। ਯਾਰ ਫਰੀਦ ਮੇਰੀ ਗੱਲ ਸੁਣ ਯਾਰ ਮੈਨੂੰ ਮੇਰੀ ਬਚਪਨ ਦੀ ਉਹਦੀ ਪਸੰਦ ਉਹਦੀ ਖੂਬਸੂਰਤੀ ਇਹ ਹੈ ਕਿ ਉਹਨੇ ਕੋਈ ਗੱਲ ਕੋਈ ਨਹੀਂ, ਸਿੱਧੀ ਉਹਨੇ ਗੱਲ ਕੀਤੀ। ਦੇਖੋ ਉਹਨੇ ਕੋਈ ਐਸੀ ਨਹੀਂ ਗੱਲ ਕੀਤੀ ਮੇਰੇ ਕੋਲ ਲੇਕਿਨ ਗੱਲ ਇਹ ਆ ਕਿ ਇਹ ਵੀ ਗੱਲ ਮਾੜੀ ਆ ਕਿ ਤੁਸੀਂ ਇੱਕ ਬੱਚੇ ਦੇ ਸਾਹਮਣੇ ਮਤਲਬ ਲੇਕਿਨ ਸਰ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੇ, ਫਿਰ ਇਹਨਾਂ ਨੂੰ ਵੀ ਮੇਰੇ ਨਾਲ ਮੁਹੱਬਤ ਹੋ ਗਈ। ਇਹਨਾਂ ਨੇ ਇਹਨਾਂ ਦੇ ਟਿਫਨ 'ਚ ਥੱਲੇ ਖੂਨ ਨਾਲ ਲਿਖ ਕੇ ਖੱਤ ਭੇਜਣੇ ਮੈਨੂੰ। ਮੈਂ ਹਾਂਜੀ, ਇਹਨਾਂ ਨੇ ਮੇਰੀ ਮੁਹੱਬਤ ਇੰਨੀ ਸ਼ਿੱਦਤ ਇਖਤਿਆਰ ਕਰ ਗਈ ਕਿ ਮੈਂ ਇਹ ਫੈਸਲਾ ਕਰ ਤੁਸੀਂ ਲਿਆ। ਫਿਰ ਉਹ ਕੀਤਾ, ਇਹਨਾਂ ਨੂੰ ਇੰਪਲਾਈ ਕੀਤਾ? ਮੈਂ ਇਹਨਾਂ ਨੂੰ ਉਹ ਕੀ ਕਹਿੰਦੇ ਨੇ, ਇੰਪਲਾਈ ਇੰਪਲੀਮੈਂਟ ਕੀਤਾ, ਪ੍ਰਪੋਜ਼ ਕੀਤਾ। ਹਾਂਜੀ। ਮੈਂ ਇਹਨਾਂ ਨੂੰ ਪ੍ਰਪੋਜ਼ ਕੀਤਾ। ਇਹਨਾਂ ਨੇ ਅੱਗੋਂ ਮਿੰਟ ਨਹੀਂ ਲਾਇਆ। ਇਹਨਾਂ ਨੇ ਮਿੰਟ ਹਾਂ ਲਾਇਆ ਕੀਤੀ। ਨਹੀਂ। ਉਹ ਤੂੰ ਮੇਰੇ ਕੋਲ ਮਰ ਜਾਣਾ। ਓਏ ਇਹ ਪਹਿਲੇ ਮਾਰਦੇ। ਐਸੇ ਮੇਰੀ ਗੱਲ ਸੁਣ ਲੈ, ਜਿੰਨਾ ਕਿ ਤੂੰ ਗੈਰਤਮੰਦ ਆ ਨਾ, ਮੈਨੂੰ ਪਤਾ ਬੇਟੇ। ਅੱਛਾ ਇਹਨਾਂ ਨੇ ਪ੍ਰਪੋਜ਼ ਕੀਤਾ ਤੇ ਤੁਸੀਂ ਅੱਗੋਂ? ਮੈਂ ਇਹਨਾਂ ਨੂੰ ਫਿਰ
ਰੋਜ਼ ਕੀਤਾ ਮੈਂ ਰੋਜ਼ ਇਹਨਾਂ ਨੂੰ ਪੇਸ਼ ਕੀਤਾ ਰੋਜ਼ ਰੈੱਡ ਰੋਜ਼। ਅੱਛਾ ਮੈਨੂੰ ਇੱਕ ਮਿੰਟ ਦੱਸੋ ਜਿਹੜੇ ਇਹਦੇ ਵਾਲਦ ਸਾਹਿਬ ਸੀ ਉਹ ਵੀ ਮਤਲਬ ਮੂੰਹ ਮੱਥੇ ਖੂਬਸੂਰਤ ਨਕਸ਼ਨਾਨ ਖੂਬਸੂਰਤ ਸੀ ਉਹਨਾਂ ਦੇ ਵੀ? ਬਸ ਤੁਸੀਂ ਇਹ ਤੋਂ ਹੀ ਅੰਦਾਜ਼ਾ ਲਾ ਲਓ ਇਹ ਸਾਰਾ ਆਪਣੇ ਬਾਪ ਤੇ ਹੀ ਗਿਆ ਹੈ। ਅੱਛਾ ਫਿਰ ਬਸ ਜਾਨੀ ਸਾਹਿਬ ਫਿਰ ਮੈਂ ਦੂਸਰੀ ਸ਼ਾਦੀ ਕੀਤੀ ਤੇ ਦੂਸਰੀ ਸ਼ਾਦੀ ਨੂੰ ਪਤਾ ਨਹੀਂ ਕਿਉਂ ਲੋਕ ਗਲਤ ਸਮਝਦੇ ਨੇ। ਹੁਣ ਨਹੀਂ ਪੁੱਛਣਾ ਇਹਦਾ ਅੱਬਾ ਕਿਦਾਂ ਦਾ ਸੀ ਤੇ ਉਹ ਦੱਸੇ ਵੀ ਇਹਦੇ ਇਹ ਤੁਹਾਡਾ ਤੇ ਨਕਸ਼ਨਾਨ ਤੋਂ ਲੱਗ ਰਿਹਾ ਕਿ ਠੀਕ ਸੀ ਮੈਂ ਵਾਲਦ ਕੋਈ ਸਾਹਿਬ। ਗੁਨਾਹ ਤੇ ਨਹੀਂ ਕੀਤਾ ਦੂਸਰੀ ਸ਼ਾਦੀ ਅੱਛਾ ਕਰਕੇ। ਗੁਨਾਹ ਨਹੀਂ ਹੁੰਦਾ ਤੁਸੀਂ ਗੁਨਾਹ ਹੁੰਦਾ ਹੈ। ਗੁਨਾਹ ਤੇ ਨਹੀਂ ਕੀਤਾ। ਗੁਨਾਹ ਗੁਨਾਹ ਤੇ ਨਹੀਂ ਕੀਤਾ। ਗੁਨਾਹ ਨਹੀਂ ਗੁਨਾਹ ਗੁਨਾਹ ਗਾਫ ਨੂਨ ਅਲਿਫ ਇਹ ਲਾਮਾ ਕੁਫ WL। ਅਸ਼ਫਾਕ ਸਾਹਿਬ ਤੁਸੀਂ ਉਹਨਾਂ ਦੇ ਸਪੈਲਿੰਗ ਨਾ ਠੀਕ ਕਰਾਓ ਸਿਰਫ ਗੱਲ ਹੋਣ ਡਈ। ਅੱਛਾ ਜੀ 92 ਵਿੱਚ ਫਿਰ ਮੈਂ ਬੇਵਾ ਹੋਈ ਤੁਹਾਡੀ ਦੁਆ ਨਾਲ। ਅੱਲਾ ਅੱਛਾ ਫਿਰ ਬਸ ਫਿਰ ਹੁਣ ਕਦੋਂ ਦਾ ਪ੍ਰੋਗਰਾਮ ਹੋਣ ਦਾ? ਜ਼ਿੰਦਗੀ ਮੇਰੀ ਇਸ ਤਰ੍ਹਾਂ ਦੀ ਹੋ ਗਈ ਦੇਖੋ 88 ਚ ਤੁਸੀਂ ਪਹਿਲੀ ਵਾਰੀ ਬੇਵਾ ਹੋਏ, ਜੀ। 92 ਚ ਦੂਜੀ ਵਾਰੀ, 88 ਤੇ 4 92 4 ਸਾਲ ਬਾਅਦ ਤੁਸੀਂ ਦੂਜੀ ਵਾਰੀ ਵੀ ਬੇਵਾ ਹੋਏ ਤੇ ਹੁਣ 92 12 2 22 32 42 81 99 86 72 70 ਹੁਣ 30 ਸਾਲ ਹੋ ਗਏ ਨੇ। ਬਸ ਤੇ ਬਹੁਤ ਅਰਸਾ ਹੋ ਗਿਆ ਹੁਣ ਅੱਗੋਂ ਫਿਰ ਰਸਮ ਕਰੋ ਦੁਬਾਰਾ ਤੀਸਰੀ ਵਾਰੀ ਵੀ ਹੋਵੋ ਹੁਣ ਬੇਵਾ। ਓਹੋ ਸਰ ਸਾਨੂੰ ਜਾਣਦੇ ਹੋ ਹਲੇ ਨਵਾਂ ਨਵਾਂ ਸਾਡਾ ਵਿਆਹ ਹੋਇਆ। ਬਸ ਜਾਨੀ ਸਾਹਿਬ ਮੈਂ ਤੁਹਾਨੂੰ ਕੀ ਦੱਸਾਂ ਫਿਰ ਉਸ ਤੋਂ ਬਾਅਦ ਇਹ ਦੋਵੇਂ ਹੋਏ। ਕਿਸ ਤੋਂ ਬਾਅਦ? ਬੇਵਾਹ ਤੋਂ ਬਾਅਦ? ਬੇਵਾਹ ਤੋਂ ਬਾਅਦ ਤੁਸੀਂ ਹੋਏ? ਨਹੀਂ ਇਸ ਗੱਲ ਦਾ ਸਾਨੂੰ ਨਹੀਂ ਉਹ ਪਤਾ। ਪਹਿਲੇ ਹੋਇਆ ਸੀ। ਪਹਿਲੇ ਆ ਹੋਇਆ ਵਾ ਆ ਵੱਡਾ ਵਾ। ਨਹੀਂ ਪਤਾ ਨਹੀਂ ਆ ਹੋਇਆ ਸੀ ਕਿ ਉਹ ਓਏ ਉਹ ਨਹੀਂ ਹੋਇਆ। ਜਾਨ ਕੀ ਹੋ ਗਿਆ ਜਾਨ? ਮੈਂ ਬਾਅਦ ਚ ਨਹੀਂ ਹੋਇਆ। ਓਏ ਬਾਅਦ ਚ ਹੋਇਆ। ਬਾਅਦ ਚ ਹੋਇਆ ਬਾਅਦ ਚ ਹੋਇਆ ਪਹਿਲੇ ਆ ਹੋਇਆ। ਫਿਰ ਲੋਕਾਂ ਦੇ ਫਿਰ ਘਰ ਕੀ ਹੋਇਆ? ਬਸ ਜਿਹਦੇ ਘਰ ਮੈਂ ਕੰਮ ਕੀਤਾ ਉਹਦੀ ਨਜ਼ਰ ਸਹੀ ਨਹੀਂ ਸੀ ਹੈ। ਹਾਂ ਟੀਰਾ ਸੀ ਟੀਰਾ। ਅੱਛਾ ਉੱਥੋਂ ਫਿਰ ਮੈਂ ਕੰਮ ਛੱਡਿਆ ਫਿਰ ਫੈਕਟਰੀਆਂ 'ਚ ਕੰਮ ਸ਼ੁਰੂ ਕੀਤਾ। ਅੱਛਾ ਇਹਨਾਂ ਵਾਸਤੇ ਮੈਂ ਖਾਣ ਪੀਣ ਵਾਸਤੇ ਫਲ ਡਾਕਟਰ ਨੇ ਕਹਿਣਾ ਖਵਾਇਆ ਕਰੋ ਬੱਚਿਆਂ ਨੂੰ। ਇਹ ਬੜਾ ਕਮਜ਼ੋਰ ਹੁੰਦਾ ਸੀ ਤੇ ਡਾਕਟਰ ਕਹਿੰਦੇ ਸੀ ਕਿ ਅੱਛਾ ਪਹਿਲੇ ਇਹ ਕਮਜ਼ੋਰ ਹੁੰਦਾ ਸੀ। ਹਾਂਜੀ ਅੱਛਾ ਬੜਾ ਕਮਜ਼ੋਰ ਹੁੰਦਾ ਸੀ ਡਾਕਟਰ ਤੇ ਨੇ ਹੁਣ ਉਹਨੇ ਦੋ ਜਣੇ ਦੀ ਜਗ੍ਹਾ ਮੱਲੀ ਲੈਕਟੋਜਿਨ ਕਵਰ ਹੈ। ਪੜੀਆਂ ਲਿਖੀ ਮੈਨੂੰ ਤੁਹਾਡੀ ਬਾਤ ਹਾਂਜੀ ਹਾਂਜੀ ਲੈਕਟੋਜੀਨੋ ਕਵਰ ਕਹਿੰਦੀ। ਹਾਂ ਡਾਕਟਰ ਨੇ ਦੁੱਧ ਲਿਖ ਕੇ ਦਿੱਤਾ ਲੈਕਟੋਜਿਨ ਲਿਕਵਰ। ਲੈਕਟੋਜੀਨ ਕਵਰ ਉਹ ਡੇਲੀ ਦਾ ਇੱਕ ਡੱਬਾ ਦੋਵੇਂ ਪੀਂਦੇ ਹੁੰਦੇ ਸੀ। ਇਹ ਤੇ ਹੈ। ਬਸ ਅੱਛਾ ਮੈਂ ਇਹਨਾਂ ਨੂੰ ਯਾਨੀ ਪਾਲਣਾ ਇਦਾਂ ਤੁਹਾਨੂੰ ਪਾਲਿਆ ਬਗੈਰ ਤੋਂ ਕੁਝ ਸਬਜ਼ੀ ਵੀ ਮੈਂ ਘਰ ਦੇ ਬਾਹਰ ਸਾਨੂੰ ਲਾਈ। ਅੱਜ ਦੇ ਦਿਨ ਲਈ ਪਾਲਿਆ ਇਸ ਗੈਰਤ ਬੇਗੈਰਤੀ ਦਾ ਮੁਜ਼ਾਹਰਾ ਕਰਨ। ਕਿਹੜੀ ਬਗੈਰਤੀ ਕਿਹੜੀ ਬਗੈਰਤੀ? ਸਬਜ਼ੀ ਵੀ ਮੈਂ ਘਰ ਠਹਿਰ ਲਾਈ। ਜਾਓ ਇੱਕ ਮਿੰਟ ਖਾ ਬਾਜੀ ਇੱਕ ਮਿੰਟ ਖਾਲਾ ਠਹਿਰੋ। ਨਹੀਂ ਨਕਾਬ ਬਗੈਰਤੀ ਹੈ। ਮੈਨੂੰ ਇਹ ਦੱਸੋ ਤੂੰ ਕੱਲ ਨੂੰ ਵਿਆਹ ਕਰਨਾ? ਉਹ ਭਾਜੀ ਮੇਰੀ ਗੱਲ ਸੁਣੋ। ਤੂੰ ਵਿਆਹ ਕਰਨਾ ਨਾ? ਮੈਂ ਵਿਆਹ ਕਰਨਾ ਇੱਕ ਤੂੰ ਮਿੰਟ ਬਗੈਰਤੀ ਕਰੇਂਗਾ? ਨਹੀਂ ਮੇਰੀ ਗੱਲ ਸੁਣੋ ਉਹ ਸਾਡਾ ਕਲਾਸ ਫੈਲੋ ਸੀ ਇਹਨੂੰ ਅਸੀਂ ਆ ਬੈਂਟਿਆਂ ਦੇ ਵਿੱਚ ਕੈਦੀ ਨਹੀਂ ਜ਼ਿਕਰ ਕਰਦੇ ਇੱਕ ਲਾਤੇ ਇਹਨੂੰ ਲੈ ਕੇ ਪੂਰਾ ਸ਼ਹਿਰ ਫਿਰਦੇ ਰਹੇ ਆ। ਜੋ ਵੀ ਸੀ ਉਹਨੇ ਹੁਣ ਨਕਾਹ ਕਰ ਲਿਆ। ਉਹ ਨਿਕਾਹ ਕਰ ਲਿਆ ਨਿਕਾਹ ਨਹੀਂ ਬਣਦਾ ਐਡੇ ਛੋਟੇ। ਨਹੀਂ ਪੜਦਾ ਕਿਉਂ ਨਹੀਂ ਪੜਦਾ? ਮੇਰੇ ਕੋਲ ਮਾਂ ਕਰਿਆਨੇ ਦੀ ਦੁਕਾਨ ਪਾਈ ਇਹਨਾਂ ਦੀ ਖਾਤਰ। ਮੈਂ ਜਾਨੀ ਮੈਂ ਸਾਹਿਬ ਜ਼ਿੰਦਗੀ ਦੀ ਛੋਟੇ ਬਾਜ਼ੀ ਮਾਰਨੇ ਤੇ ਹਾਰ ਮੈਂ ਗਈ। ਤੈਨੂੰ- ਖੁਦਕੁਸ਼ੀ ਕਰਨ ਲੱਗੀ ਸੀ ਮੈਂ। ਅੱਛਾ। ਮਰਨ ਲੱਗੀ ਸੀ ਮੇਰੇ ਕੋਲ ਪਲਦੇ ਨਹੀਂ ਸੀ ਪਏ। ਫਿਰ ਮੈਂ ਫਿਰ ਰੱਬ ਨੇ ਮੈਂ ਇਹ ਤਾਂ ਨਹਿਰ ਤੋਂ ਹੱਥ ਫੜ ਕੇ ਬਾਹਰ ਓਏ ਕੱਢਿਆ। ਜੰਗ ਪੀਣ ਵਾਲੀ ਬਲਾ ਮੇਰੀ ਗੱਲ ਸੁਣ ਲੈ ਇੱਕ ਮਿੰਟ। ਬਾਪ ਆ ਤੇਰਾ। ਦੇਖੋ ਮੈਂ ਇਹਨਾਂ ਦੇ ਲਈ ਅੱਛਾ ਸੋਚਦਾ ਮੈਂ ਇਹਨਾਂ ਦਾ ਮੁਸਤਕਬਲ ਸਵਾਰਨਾ ਚਾਹੁੰਦਾ। ਉਹ ਬਹਿ ਜਾ ਐਡਾ ਤੂੰ ਇਮਰਾਨ ਖਾਨ ਸਾਡਾ ਮੁਸਤਕਬਲ ਸੰਵਾਰਨਾ। ਮੈਨੂੰ ਇਹ ਦੱਸੋ ਇਹ ਹੈ ਕੌਣ ਆ? ਸਾਡੇ ਨਾਲ ਸਾਡੀ ਮਾਂ ਨਾਲ ਇਹਨੇ ਸਿੱਟੀ ਗੱਡੀ ਗਲਤ ਕੀਤਾ ਮੈਂ। ਗਲਤ ਕੀਤਾ ਤੂੰ। ਤੁਹਾਡੀ ਖਾਤਰ ਆਰਾਮ ਨਾਲ ਬੋਲ। ਮੈਨੂੰ ਆਪਣਾ ਕੋਈ ਸ਼ੌਕ ਨਹੀਂ ਨਿਕਾਹ ਦਾ। ਸਿਰਫ ਤੁਹਾਡੀ ਖਾਤਰ ਮੈਂ ਵਿਆਹ ਕੀਤਾ ਕਿ ਬੱਚਿਆਂ ਦੇ ਸਿਰ ਤੇ ਬਾਪ ਦਾ ਸਾਇਆ ਆ ਜਾਏ। ਉਹਨੂੰ ਕਹਿ ਕਰ ਮੈਨੂੰ ਆਈਫੋਨ ਲੈ ਕੇ ਦੇਵੇ। ਆਈਫੋਨ 13 ਪ੍ਰੋ। ਓਏ ਠਹਿਰ ਇੱਕ ਮਿੰਟ ਠਹਿਰ ਜਾ। ਆਈਫੋਨ 13 ਪ੍ਰੋ ਮੈਕਸ ਲੈ ਦੇਵੇ ਤੈਨੂੰ। ਹਾਂ ਤੇ ਹੋਰ ਮੈਨੂੰ ਲੈ ਕੇ ਦੇਵੇ। ਅੱਛਾ ਤੈਨੂੰ ਆਈਫੋਨ 13 ਪ੍ਰੋ ਮੈਕਸ ਮਿਲ ਲੇਗਾ ਫਿਰ ਤੂੰ ਉਹਨੂੰ ਆਈਫੋਨ 13 ਪ੍ਰੋ ਮੈਕਸ ਮੰਨ ਲੇਗਾ? ਅੱਛਾ ਚੱਲ 13 ਪ੍ਰੋ ਮੈਕਸ ਤੈਨੂੰ ਲੈ ਦਿੰਦਾ ਵਾ ਲੈ ਕੇ ਦੇਵੇ ਫਿਰ ਓਕੇ ਤੂੰ ਪਿਆਰ ਨਾਲ ਕਹਦੇ ਪਾਪਾ ਮੁਝੇ ਆਈਫੋਨ 13 ਪ੍ਰੋ ਮੈਕਸ ਲੈ ਦੇ। ਵੇਖੀ ਮੈਨੂੰ ਨਜ਼ਰ ਆ ਰਿਹਾ ਕਿ ਉਹ ਦਿਲ ਦਾ ਬਹੁਤ ਅੱਛਾ ਵਾ। ਮੇਰੀ ਗੱਲ ਸੁਣ ਲਓ। ਮੇਰੇ ਦਿਲ ਕੋ ਪੁੱਛੋ ਇਹ ਬਗੈਰ ਉਹਦੇ ਪਰਸ ਚ ਪੈਸੇ ਕੱਢਦਾ ਰਹਿੰਦਾ। ਪਰ ਚੋ ਫਿਰ ਮੇਰਾ ਉਹ ਪਿਓ ਓਏ ਤੂੰ ਵੀ ਚੱਲ ਉਹਨੇ ਮੰਨਿਆ ਤੂੰ ਵੀ ਦੱਸ। ਮੈਂ ਕਿੱਥੇ ਮੰਨ ਲਿਆ? ਮਿਲ ਗਿਆ ਤੈਨੂੰ ਮੋਬਾਈਲ ਉਹਨਾਂ ਦੀ ਖਾਤਰ ਮੈਂ ਤੇਰੇ ਮੈਂ ਇੱਕ ਸ਼ਰਤ ਤੇ ਹਾਂ। ਇਹ ਮੈਨੂੰ ਆਈਫੋਨ ਲੈ ਦੇਵੇ ਜੁਮੇ ਤੇ ਜੁਮੇ ਨੂੰ ਅੱਬੂ ਕਿਆ ਕਰਾਂ। ਨਹੀਂ ਯਾਰ ਜੁਮੇਲ ਦੇ ਜੁਮੇ ਵਾਲੇ ਦਿਨ ਨਹੀਂ। ਤੁਸੀਂ ਜੇ ਉਹਨਾਂ ਨੂੰ ਆਈਫੋਨ ਮਿਲਣਾ ਨਾ ਤੇ ਸਾਨੂੰ ਵੀ ਜਿਹੜਾ ਹਫਤੇ ਦਾ 500 ਮਿਲਦਾ ਵਾ ਉਹ 1000 ਮਿਲੇ ਫਿਰ ਅਸੀਂ ਬਲਕਿ ਸਾਨੂੰ ਬੇਟਾ ਕਵੇ ਅਸੀਂ ਨਹੀਂ ਨੂੰ ਪੀਊਗਾ ਇਹ ਵੀ ਥੋੜਾ ਜਿਹਾ ਗਾਈਡ ਅੱਛਾ ਉਹ ਤੈਨੂੰ 500 ਦੇ ਅੱਗੇ ਦੇ ਕੇ ਬੇਟਾ ਕਹਿੰਦਾ 1000 ਦੇ ਕੇ ਤੈਨੂੰ ਬੇਟਾ ਕਵੇ ਉਹਨੂੰ ਕੀ ਫਾਇਦਾ? ਉਹਨੂੰ ਫਾਇਦਾ ਇਹ ਬੇਟਾ 1000 ਤੂੰ ਲੈਣਾ ਨਾ ਤੂੰ ਵੀ ਤੂੰ ਬਾਪ ਕਹਿ ਨਾ। ਨਹੀਂ ਉਹ ਵੀ ਥੋੜਾ ਜਿਹਾ ਗਾਈਡ ਕਰੇ ਨਾ ਥੋੜਾ ਜਿਹਾ। ਅੱਛਾ ਤੂੰ
ਤੂੰ ਬਾਪ ਨੂੰ ਮਾਂ ਕਹਿ ਦੇ, ਤੂੰ ਕਹੇ ਬਾਪ ਨੂੰ ਮਾਂ ਸਾਹਿਬ, ਹਾਂਜੀ ਬਾਪ ਨੂੰ ਮਾਰ ਤਕਰੀਬਨ ਬਾਪ ਕਹਿ ਦੇ, ਅੰਦਾਜ਼ਨ ਬਾਪ ਕਹਿ ਦਿਓ, ਨਾਲ ਕੋਈ ਲਫ਼ਜ਼ ਲਾ ਲਓ, ਇhtiyatan ਕਹਿ ਲਓ। ਇhtiyatan ਬਾਪ। ਬਸ ਮੈਂ ਚਾਹੁੰਦੀ ਹਾਂ ਜਿੱਦਾਂ ਪਹਿਲੇ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਉਦਾਂ ਹੀ ਰਹਿਣ। ਮੈਂ ਸਿਰਫ ਇਹ ਚਾਹੁੰਦੀ ਸੀ ਕਿ ਮੇਰੇ ਬੱਚਿਆਂ ਦੇ ਸਿਰ ਤੇ ਵੀ ਬਾਪ ਦਾ ਸਾਇਆ ਹੋਵੇ। ਮਾਂ ਤੂੰ ਸਾਡੇ ਸਿਰ ਤੇ ਸਾਇਆ ਨਹੀਂ ਲਿਆਈ, ਤੂੰ ਪੂਰੇ ਘਰ 'ਚ ਹੀ ਸਾਇਆ ਲੈ ਆਈ ਆ। ਯਾਰ ਬਕਵਾਸ ਨਾ ਕਰ, ਮੇਰੀ ਗੱਲ ਸੁਣ। ਇਹਨਾਂ ਹਰਕਤਾਂ ਤੋਂ ਮੈਨੂੰ ਬੁਰੇ ਲੱਗਦੇ ਨੇ। ਦੇਖੋ ਕੈਸੀ ਗੱਲ ਜਿੰਨਾ ਆ, ਅਸੀਂ ਤੈਨੂੰ ਮਾਂ ਉਹ ਬੁਰਾ ਆਈਫੋਨ ਲੱਗਦੇ। 13 Pro Max ਤੇ, ਅੱਛਾ ਆਈਫੋਨ 13 Pro Max ਤੈਨੂੰ ਕੋਈ ਵੀ ਲੈ ਦੇਵੇ ਤੇ ਪਿਓ ਕਹੇਗਾ ਉਹਨੂੰ? ਅੱਧਾ ਅੱਧਾ ਕਹਿ ਲੈ। ਮੇਰੇ ਕੋਲ ਡੱਬਾ ਪੈਕ ਪਿਆ 6 ਮਹੀਨੇ ਚੱਲਿਆ ਸਿਰਫ। ਤੁਸੀਂ ਉੱਧਰ ਵੇਖ ਅੰਮੀ ਨਾਲ ਨਿਕਾਹ ਕਰਨਾ ਪਊਗਾ। ਇਹ ਗੱਲ ਆ। ਉਹਨੇ ਕੀਤਾ ਨਾ। ਓਏ ਉਹਦਾ ਨਹੀਂ ਬਣਦਾ, ਉਹ ਓਏ ਬੱਚਾ ਉਹਦਾ ਕਿਉਂ ਨਹੀਂ ਬਣਦਾ? ਉਹ ਸਾਡੇ ਨਾਲ 2 ਸਾਲ ਛੋਟਾ ਵਾ, ਭਾਵੇਂ 4 ਸਾਲ ਤੇਰੇ ਨਾਲ ਛੋਟਾ ਉਹ ਵਾ। ਮਹੱਲੇ 'ਚ ਸੌਦੇ ਲਿਆਉਂਦਾ ਵਾ 2-2 3-3 ਰੁਪਏ ਰੱਖ ਕੇ, ਉਹਨੂੰ ਤੁਸੀਂ ਸਾਡਾ ਪਿਓ ਬਣਾਉਣ ਦੇ। ਨਹੀਂ ਇਹ ਤਾਂ ਤੂੰ ਉੱਤੇ ਇਲਜ਼ਾਮ ਲਾ ਰਿਹਾ, ਬਕਵਾਸ ਕਰ ਰਿਹਾ ਉਹਨਾਂ ਦੀ। ਬਕਵਾਸ ਨਹੀਂ ਇਹ ਕਰਦਾ। ਸਹੀ ਕਹਿ ਰਿਹਾ ਮੇਰਾ ਭਰਾ। ਬਾਪ ਨੂੰ ਇੰਜ ਕਹੀਦਾ, ਇਹ ਬਾਪ ਨੂੰ ਇੰਜ ਕਹੀਦਾ। ਬਾਪ ਹੈ ਇਹ? ਹਾਂਜੀ। ਅੱਲਾ ਮਾਫ ਕਰੇ, ਟਸੀ ਸਨੋਕਰ ਲੈ ਆਈ ਮਾਈ ਤੂੰ ਬਾਪ। ਮੇਰੇ ਕੋਲੋਂ ਮੂੰਹ ਪਾੜ ਕੇ ਆਈਫੋਨ 13 Pro Max ਲੈ ਲਿਆ, ਮੰਗ ਰਿਹਾ। ਕਿੱਥੇ ਪਾਟਾ ਸਹੀ ਓਏ ਹੈ। ਇਹ ਤੇਰਾ ਪਿਓ ਮੈਕਸ ਆ। ਹਾਂ ਜਾਨੀ ਸਾਹਿਬ ਤੁਸੀਂ ਗਲਤ ਫੈਸਲਾ ਕਰਨ ਦੇ ਹੋ। ਸਹੀ ਤੁਸੀਂ ਫੈਸਲਾ। ਓਏ ਫੈਸਲਾ ਤੇ ਉਹਨਾਂ ਨੇ ਕਰ ਲਿਆ ਜਿਹੜਾ ਕਰਨਾ ਸੀ। ਓਏ ਮੈਂ ਸਮਾਜ ਹੁਣ ਕਿਹੜਾ ਬਸ ਫੈਸਲਾ- ਜਾਨੀ ਸਾਹਿਬ, ਅਗਰ ਇਹਨਾਂ ਨੇ ਇਹਨੂੰ ਬਾਪ ਨਹੀਂ ਮੰਨਣਾ ਜੁਨੈਦ ਨੂੰ, ਹਾਂ ਤੇ ਮੇਰੇ ਘਰੋਂ ਨਿਕਲ ਜਾਣ ਉਹ ਬਸ। ਮੇਰੀ ਦੋਵੇਂ ਦੋਵੇਂ ਹੀ। ਇਹਨੂੰ ਨਾ ਕੱਢੀ, ਇਹਨੂੰ ਨਾ ਮਾਈ। ਇਹਨੂੰ ਨਹੀਂ ਮੈਂ ਕੱਢਣਾ। ਮਾਂ ਤੇਰੀ ਮਾਈ ਕੀ ਹੁੰਦਾ? ਅੰਮੀ ਮਾਈ ਕਹਿ। ਕਹਿੰਦਾ, ਮਾਈ ਕਹਿੰਦਾ ਮੈਨੂੰ। ਅੰਮੀ ਰੰਗ ਬਦਲ ਗਈ ਹੁਣ। ਉਹਨੇ ਹਮੇਸ਼ਾ ਮੈਨੂੰ ਮਾਈ ਡੀਅਰ ਕਿਹਾ, ਤੂੰ ਕੱਲਾ ਮੈਨੂੰ ਮਾਈ ਕਹਿੰਦਾ। ਉਹ ਮੈਨੂੰ ਦੱਸ, ਕੁੱਤਿਆਂ ਦੇ ਕੰਨਾਂ 'ਚ ਗੰਦੀਆਂ ਗੱਲਾਂ ਕਰਨ ਵਾਲੇ ਨੂੰ ਅਸੀਂ ਪਿਓ ਕਹਿ ਲਈਏ? ਮੈਨੂੰ ਦੱਸ, ਇਹਦਾ ਬਣਦਾ ਵਾ ਸਾਡਾ ਪਿਓ ਬਣਨਾ? ਹਾਂਜੀ। ਸਾਡਾ ਭਾਜੀ ਮੁਆਸ਼ਰੇ ਦੇ ਵਿੱਚ ਇੱਕ ਨਾਮ ਆ, ਅਸੀਂ ਇੱਜ਼ਤ ਬਣਾਈ ਆ, ਅਸੀਂ ਮਹੱਲੇ ਦੇ ਵਿੱਚ ਸਾਰਾ ਮਹੱਲਾ ਆਣ ਕੇ ਸਾਡੇ ਤੇ ਥੂ ਥੂ ਕਰਨ ਡਿਆ। ਮਰਨ ਵਾਲਾ ਸਾਡਾ ਪਿਓ ਮਰ ਗਿਆ। ਮੈਨੂੰ ਤਾਂ ਉਹਦੀ ਯਾਦ ਆਉਣੀ ਜਿਹੜੇ ਟਾਈਮ ਉਹਨੇ ਇਧਰੋਂ ਯਾਰ ਆईफोन 13 Pro Max 13,000 रुपया खर्चा। ਹਾਂਜੀ 1000 रुपए। दिलों कह दो अब्बा जी, दिलों कह दो अब्बा जी हमने आपको स्वीकार। ਨਹੀਂ ਇਸ ਰੇਟ ਤੇ ਦਿਲੋਂ ਨਹੀਂ ਨਿਕਲਦਾ। चल 500 रुपए 1500 का। 1500 ਮਾਈ ਠੀਕ ਹੈ 1500 ਮੇਰੀ ਗੱਲ ਤੇ ਸੁਣ ਲੈ, 1500 ਜਿੰਨੇ ਰੁਪਏ ਮੈਂ ਤੁਹਾਨੂੰ ਦਵਾਂਗੀ ਇਹਨਾਂ ਕੋਲੋਂ ਲੈ ਕੇ। ਠੀਕ ਹੈ ਠੀਕ। ਲੇਕਿਨ ਤੁਹਾਡਾ ਵੀ ਤੇ ਹੱਕ ਬਣਦਾ ਜਦੋਂ ਪਿਓ ਕੰਮ ਤੋਂ ਆਵੇ, ਹਾਂਜੀ। ਉਹਦੀਆਂ ਲੱਤਾਂ ਬਾਹਾਂ ਘੁੱਟੋ। ਹਾਂਜੀ ਕੁੱਟੀਆਂ ਇੱਕ ਦੋ ਵਾਰੀ ਉਹ ਕੁੱਟੀਆਂ ਹੀ ਗਈਆਂ ਸੀ। ਮਾਈ ਉਹ ਬਾਅਦ ਦੇ ਵਿੱਚ ਇਸ ਦਾ ਛੱਡੀਆਂ ਤੇ ਚੂਖੂਨ ਚੱਲਿਆ। हाँ ਬਸ ਆਪਣੇ ਪਿਓ ਦੇ ਕੰਮ ਕਰੋ, ਉਹਨੂੰ ਖੁਸ਼ ਰੱਖੋ ਤੇ ਮੈਂ ਤੁਹਾਡੇ ਤੋਂ नहीं हम देखो मेरी गल सुनो, ਉਹ ਪਿਓ ਮੰਨ ਲੈਣੇ ਹੀ ਪਹਿਲੇ, ਤੁਸੀਂ ਇੱਥੇ ਹੀ ਪਹਿਲੇ 2-4-6 ਮਹੀਨੇ ਕਰੋ, ਅੱਗੋਂ ਉਹ ਆਪਣੀ ਖੁਸ਼ੀ ਅਖਲਾਕੀ ਦੇ ਨਾਲ, ਆਪਣੇ ਅੱਛੇ ਰਵੱਈਏ ਦੇ ਨਾਲ ਕੰਮ ਵੀ ਕਰਾ ਲੇਗਾ। ਹੁਣ ਤੁਸੀਂ ਸਾਰੇ ਨਾ ਉਹਨਾਂ ਦੇ ਬੋਝ ਪਾਓ, ਤੇ ਪਹਿਲੇ ਮੰਨਣ ਨਹੀਂ ਸੀ ਤੇ ਬਸ ਤੁਸੀਂ ਹੁਣ ਤੁਸੀਂ ਅੱਗੋਂ ਕਹਿੰਦੇ ਲੱਤਾਂ ਵੀ ਘੁੱਟੇ। ਨਹੀਂ ਮੈਂ ਇਹਨਾਂ ਤੇ ਸ਼ਫਕਤ ਦਾ ਹੱਥ ਰੱਖਣਾ ਚਾਹੁੰਦਾ। ਉਹ ਤੂੰ ਨਾ ਸ਼ਫਕਤ ਦਾ ਹੱਥ ਰੱਖ, ਤੂੰ ਦਰਦ ਕਰਦੇ ਸਾਡਾ ਹੱਥ ਰੱਖ ਦੇ। ਮੈਂ ਇਹਨਾਂ ਦੀ ਜ਼ਿੰਦਗੀ ਬਣਾ ਦਿਆਂਗਾ, ਇਹਨਾਂ ਦੀ ਤਾਲੀਮ ਤਰਬੀਅਤ ਇਹ ਉਹ ਹਰ ਸ਼ੈ ਓਕੇ ਕਰ ਦਿਆਂਗਾ। ਮੇਰੀ ਇਹ ਜ਼ਿੰਮੇਵਾਰੀ ਹੈ, ਮੈਂ ਆਪਣੀ ਜਾਨ ਦੀ ਖਾਤਰ ਕੁਝ ਵੀ ਕਰ ਸਕਦਾ। ਮੈਨੂੰ ਗੁਰਦਾ ਵੇਚ ਕੇ ਇਹਨਾਂ ਦੇ ਖਰਚੇ ਪੂਰੇ ਕਰਨੇ ਪੈਣਗੇ, ਮੈਂ ਕਰਾਂਗਾ। ਉਹ ਸਕਾ ਪਿਓ ਨਹੀਂ ਸੋਚਦਾ ਇਦਾਂ। ਅੱਲਾ ਮਾਫ ਕਰੇ, ਇਹਦਾ ਤੇ ਗੁਰਦਾ ਵੀ 33 ਰੁਪਏ ਦਾ ਵਿਕਣਾ ਵਾ। ਅੱਲਾ ਮਾਫ, ਕਿਉਂ ਜੀ ਅੱਲਾ ਮੌਕਾ ਤੋਂ ਗੁਰਦਾ ਹੀ ਫਾਰਗਾ। ਲੋ ਅੱਗੇ ਕਹਿੰਦੇ ਸੀ ਪਿਓ ਵੀ ਫਾਰਗ ਆ, ਹੁਣ ਉਹਦਾ ਗੁਰਦਾ ਵੀ ਫਾਰਗ। ਜਦੋਂ ਪਿਓ ਹੀ ਫਾਰਗ ਹੈ ਤੇ ਫਿਰ ਗੁਰਦਾ ਵੀ ਫਾਰਗ ਹੀ ਹੈ ਨਾ। ਮੈਂ ਜਾਨੀ ਸਾਹਿਬ ਸਾਡੇ ਨਾਲ ਸਕੂਲੇ ਫਰਾਕ ਪਾ ਕੇ ਸਾਡੇ ਇਹ ਹੁਣ ਆਈਫੋਨ 13 Pro Max ਸਿਨੇਮੈਟਿਕ ਵੀਡੀਓ ਬੇਟੇ, ਉਹਦਾ ਰਿਜ਼ਲਟ ਹੀ ਤੈਨੂੰ ਉੱਥੇ ਜਦੋਂ ਤੂੰ ਇੰਜ ਕਰਕੇ ਤੈਨੂੰ ਦੁਨੀਆ ਹਸੀਨ ਲੱਗਣ ਲੱਗ ਪੈਣੀ ਆ। ਲੁੱਟ ਲਿਆ। 4K 60 ਫਰੇਮ ਉੱਤੇ ਬੰਦੇ ਆ। ਪਤਾ 4K ਕੀ ਹੁੰਦਾ? ਮੈਂ ਵੀ ਮੋਬਾਈਲ ਹੀ ਨਾ ਲੈ ਲਾ ਮਾਂ। ਤੂੰ ਤੇ ਕੰਜਰਾ 500,000 ਤੇ ਪਿਓ ਮੋਬਾਈਲ ਮੰਨ ਦੀ ਸੋਚਣ ਦੇ ਹੋ, ਉਧਰ ਘਰ ਤੇਰਾ ਹੈ ਜੋ ਹਾਲ ਆ, ਤੂੰ 2-3 ਹਜ਼ਾਰ ਤੇ ਤੂੰ ਮੈਨੂੰ ਵੀ ਮੰਨ ਲੈਣਾ। ਮੈਂ ਕਹਿੰਦਾ ਮਰਨ ਵਾਲਾ ਮਰ ਗਿਆ ਤੇ ਮੇਰੇ ਮੇਰਾ ਪੇਟ ਕੀ ਸਬਰ ਜਵਾਬ ਦੇ ਗਿਆ ਜਾਨੀ ਸਾਹਿਬ। ਓਏ 128 GB ਸਪੇਸ ਵਾਲਾ 128 ਲੁੱਟ GB। ਲਿਆ। ਯਾਰ ਮੇਰੀ ਗੱਲ ਸੁਣ, ਚਲੋ ਹੁਣ ਚੱਲ ਕਹਿ, ਹੁਣ ਬਿਸਮਿਲ੍ਲਾ ਪੜ ਕੇ ਮੰਨ। ਭਾਜੀ ਮੈਂ ਕਿੱਦਾਂ ਕਹਿ ਦਵਾਂ, ਮੇਰੇ ਨਾਲ ਇਹਨੇ ਕੱਟਿਆ ਫਿਲਮਾਂ ਵੇਖੀਆਂ ਨੇ। VCR ਲਿਆ ਕੇ ਅਸੀਂ ਰਾਤ ਬੈਠਕ ਦੇ ਵਿੱਚ ਫਿਲਮਾਂ ਵੇਖਦੇ ਸੀ। ਇੱਕ ਫਿਲਮ ਇਹ ਲਗਾ ਲੈਂਦਾ ਹੁੰਦਾ ਸੀ, ਕਹਿੰਦਾ ਬਾਅਦ ਚ ਵੇਖਾਂਗੇ। ਮੈਂ ਕਿੱਦਾਂ ਇਹਨੂੰ ਪਿਓ ਕਹਿ ਲਵਾਂ? ਜਾਨੀ ਸਾਹਿਬ ਭੈਣ ਦਾ ਵਿਆਹ ਹੋ ਜਾਵੇ, ਕਿਸੇ ਕਜ਼ਨ ਦਾ ਵਿਆਹ ਹੋ ਯਾਰ ਜਾਵੇ। ਮੇਰੀ ਗੱਲ ਸੁਣ, ਤੇਰੇ ਨਾਲ ਜੋ ਫਿਰਦਾ ਸੀ ਠੀਕ ਆ, ਤੇ ਕਿਆ ਵਿਆਹ ਨਹੀਂ ਹੋ ਸਕਦਾ? ਹੁੰਦੇ ਨਹੀਂ ਲੋਕਾਂ ਦੇ ਵੀ ਮੇਰਾ ਯਾਰ ਸੀ ਤੇ ਮੇਰੀ ਸਿਸਟਰ ਦੀ ਸ਼ਾਦੀ ਇਹਦੇ ਨਾਲ ਹੋ ਗਈ। ਉਹ ਕਿੱਦਾਂ ਵਿਆਹ ਕਰ ਮੇਰਾ ਲਵੇ? ਯਾਰ ਸੀ, ਮੇਰੇ ਕਜ਼ਨ ਦੀ ਸ਼ਾਦੀ ਇਹਦੇ ਨਾਲ ਹੋ ਗਈ। ਇਹ ਜਦੋਂ ਭਾਜੀ ਮੇਰੀ ਗੱਲ ਸੁਣੋ, ਸਾਲੀ ਦਾ ਵਿਆਹ ਹੋ ਜਾਂਦਾ ਵਾ, ਕਿਸੇ ਕਜ਼ਨ ਦਾ ਵਿਆਹ ਹੋ ਜਾਂਦਾ, ਕਿਸੇ ਭੈਣ ਦਾ ਵਿਆਹ ਹੋ ਜਾਂਦਾ, ਉਹ ਹਮ ਉਮਰ ਦਾ ਸਾਡੀ ਮਾਂ ਨਾਲ ਵਿਆਹ ਕਰ ਬੈਠਾ ਓਏ ਯਾਰ। ਤੁਹਾਡੀ ਮਾਂ ਨਾਲ ਉਹਨੇ ਮੈਂ ਕਰ ਲਿਆ ਤੇ ਉਹਨੇ ਕਰ ਲਿਆ ਤੇ ਕੀ ਆ?
ਉਹ ਨਿਕਾਹ ਪੜਿਆ ਕਿਤੇ ਕੁਛ ਲਿਖਿਆ ਕੋਈ ਲਿਖੀ ਹੈ ਕਿਤੇ ਵੀ ਇੰਨੀ ਉਮਰ ਤੇ ਇੰਨੀ ਉਮਰ ਤੱਕ ਤੁਸੀਂ ਆਪਸ ਵਿੱਚ ਵਿਆਹ ਨਹੀਂ ਕਰ ਸਕਦੇ? ਉਮਰ ਕੀ ਆ ਉਹਦੀ ਉਮਰ? ਓਏ ਰਿਚਾ ਦੇ ਚਿੱਚੜ ਲਾਉਣ ਵਾਲਿਆ ਤੇਰੇ ਨਾਲ ਵਿਆਹ ਕਰ ਬੈਠੀ ਬਾਤ ਸਾਡੀ। ਭਾਜੀ ਰਹਿਣ ਦਿਓ ਕੋਈ ਖਬਰਦਾਰ ਵੇ ਬਸ ਖਬਰਦਾਰ ਆਪਣੇ ਪਿਓ ਨੂੰ ਕੋਈ ਗੱਲ ਕੀਤੀ। ਕੋਈ ਆਈਫੋਨ ਤੇ ਨਹੀਂ ਦੇਣਾ, ਕੋਈ ਕੋਈ ਨਹੀਂ ਇਹਨੂੰ 500 ਵੀ ਨਹੀਂ ਦੇਣਾ। ਬੰਦ ਕਰੋ, ਲਾਂਦੇ ਭੇਜੋ। ਮੈਂ ਤੇਰੇ ਨਾਲ ਜਾਣ ਨੂੰ ਤਿਆਰ ਆ। ਤੁਸੀਂ ਲੈਦਾ ਆਪਣਾ ਘਰ ਲਓ, ਇਹਨਾਂ ਨੂੰ ਖਾਣ ਦਿਓ ਧੱਕੇ ਬਗੈਰ ਪਿਓ ਤੋਂ। ਉਹ ਬਗੈਰ ਤੋਂ ਤੁਹਾਨੂੰ ਤੁਸੀਂ ਯਤੀਮ ਸੀ, ਤੁਹਾਡੇ ਸਿਰ ਤੇ ਉਹਨੇ ਹੱਥ ਰੱਖਿਆ। ਤੁਹਾਨੂੰ ਪਤਾ ਹੀ ਨਹੀਂ, ਸ਼ੁਕਰ ਹੈ ਯਤੀਮ ਦੇ ਸਿਰ ਤੇ ਹੱਥ ਰੱਖਿਆ, ਜਿੰਨੇ ਵਾਲ ਥੱਲੇ ਹੋਣ ਉਹਨਾਂ ਹੀ ਅੱਲਾ ਨੇਕੀਆਂ ਦਿੰਦਾ। ਓਏ ਉਹ ਆਪ ਵੀ ਯਤੀਮ ਆ, ਮੈਂ ਕੀ ਕਰਾਂ ਯਾਰ ਔਰ ਜਤੀ ਤੂੰ ਉਹਦੇ ਸਿਰ ਤੇ ਰੱਖ ਦੇ, ਤੂੰ ਵੀ ਲੈ ਲੈ ਨੇਕੀਆਂ, ਤੂੰ ਉਹਦੇ ਸਿਰ ਤੇ ਰੱਖ ਦੇ। ਏਡਾ ਅੱਛਾ ਖਾਨਦਾਨ ਹੈ ਮੁਸਲਮ ਕੇ। ਫੁੱਲ ਸਪੋਰਟ ਆ ਕਰ ਰਹੀ। ਜ਼ਿੰਦਗੀ ਬਦਲ ਗਈ ਆ, ਉਹਦੀ ਕੋਈ ਸ਼ੈ ਨਹੀਂ ਘਰ 'ਚ ਪੂਰੀ ਹੋ ਰਹੀ, ਬਿੱਲ ਉਹ ਵੱਧ ਗਏ ਆ ਸਹੀ ਗੱਲ, ਜਦੋਂ ਸਭ ਦਾ ਕੁਝ। ਹਾਂਜੀ ਬਦਲਾ ਹੀ ਆ। ਦੇਖੋ ਜੀ, ਇਹ ਸਾਨੂੰ ਨਹੀਂ ਐਕਸੈਪਟ ਕਰਦੇ, ਅਸੀਂ ਦੋਨੇ ਜੀ ਬੈਲਜੀਅਮ ਚਲ ਜਾਾਂਗੇ, ਸਾਨੂੰ ਕੀ ਬਸ, ਇੱਥੇ ਧੱਕੇ ਬੈਲਜੀਅਮ। ਖਾਣਗੇ। ਹਾਂ ਮੈਂ ਇਹਨਾਂ ਦੇ ਸਿਰ ਤੇ ਹੱਥ ਰੱਖਦਾ, ਓਏ ਮੈਂ ਇਹਨਾਂ ਦੀ ਜ਼ਿੰਦਗੀ ਬਦਲ ਦਿਆਂਗਾ। ਮੈਂ ਤੁਹਾਨੂੰ ਕਹਿ ਰਿਹਾ ਬਦਲ ਦੇਣੀ ਅਗਲਾ ਖਾਨਦਾਨੀ ਬੰਦਾ ਮੁਸਲਮ ਕੀ ਹੈ ਮਾਸ਼ਾਅੱਲਾ, ਬਹੁਤ ਅੱਛਾ ਬੰਦਾ। ਮੁਸਲਮ ਸ਼ੇਖ ਕਸਮ ਸ਼ਾਵਰ ਸੁਣਿਆ ਸੀ। ਅੱਛਾ ਤੇ ਜ਼ਰਾ ਅਗਲੀ ਵੈਰਾਈਟੀ ਓਏ ਦੁਕਾਨਾਂ ਦੇ ਸ਼ਟਰ ਚੱਟਣ ਵਾਲਿਆ, ਮੈਂ ਤੈਨੂੰ ਕਹਿਣਾ ਤੂੰ ਸਾਡਾ ਪਿਓ ਨਹੀਂ ਹੋ ਸਕਦਾ। ਕਿਆ ਨਹੀਂ ਹੋ ਸਕਦਾ? 3.5 ਲੱਖ ਦਾ ਆਈਫੋਨ 13 Pro Max ਆ। 3.5 ਲੱਖ ਦਾ। ਇੱਕ ਮਿੰਟ ਠਹਿਰ ਚੋ। ਹੈਂਗਰੀ ਦਾ ਲੈ ਕੇ ਦੇਖ ਉਧਰ ਦੇਖ, ਲੱਗ ਰਿਹਾ ਬਾਬਾ ਕੁਛ ਥੋੜਾ ਫਾਦਰ ਦੀ ਫੀਲਿੰਗ ਆ ਰਹੀ। 3.5 ਲੱਖ ਨਾਲ ਤੇ ਅੱਗੋਂ 14 ਵੀ ਆ ਰਿਹਾ ਆਈਫੋਨ, 14 Pro Max ਵੀ ਆ ਰਿਹਾ। ਬਾਜੀ ਚਲੋ ਯਾਰ ਸ਼ੁਕਰ ਹੈ, ਚੱਲ ਪਾਤੀ ਹਾਏ ਹਾਏ ਲਓ ਜੀ ਸਾਡਾ ਹੀ ਕੰਮ ਸੀ ਜੀ, ਤੁਹਾਡਾ ਹੀ ਮੇਰਾ ਕੰਮ ਸੀ। ਨਹੀਂ ਪਾਣੇ, ਤੁਹਾਡਾ ਹੀ ਕੰਮ ਆਈਫੋਨ 13 Pro Max ਉਤੋਂ 1500 ਰੁਪਏ ਹਫਤੇ ਦਾ ਤੁਸੀਂ ਕਰਤਾ, ਮਾਸ਼ਾਅੱਲਾ ਜੀ। ਤੁਹਾਡੀ ਬੜੀ ਮਿਹਰਬਾਨੀ। ਇਸ ਭਾਈ ਦਾ ਵੀ ਖਰਚਾ ਖੁਰਚਾ ਲਾਓ ਕੋਈ ਸਾਡੀ। ਮੇਰੀ ਜਾਨ ਘਬਰਾਈ ਨਾ, ਮੈਂ ਇਹਦੀ ਵੀ ਜ਼ਿੰਦਗੀ ਬਦਲ ਦਾਂਗਾ। ਅੱਛਾ ਜੀ। ਹਾਂ, ਮੈਂ ਤੇਰੀ ਵੀ ਜ਼ਿੰਦਗੀ ਬਦਲ ਆਹੋ ਯਾਰ, ਮੇਰੀ 6-7 ਸਾਲ ਤੋਂ ਇੱਕੋ ਹੀ ਜ਼ਿੰਦਗੀ ਆ, ਬਦਲ ਯਾਰ। ਲੋ ਇਹ ਜ਼ਿੰਦਗੀ ਆ ਅੱਲਾ। ਉਹ ਕਹਿੰਦੇ ਨਹੀਂ ਤੂੰ ਮੇਰੀ ਜ਼ਿੰਦਗੀ ਹੋ, ਉਹ ਬਦਲ ਮੈਨੂੰ ਕਹਿ। ਮੈਂ ਜ਼ਿੰਦਗੀ ਦੇ ਮਾਲਕ ਨੂੰ ਕਹਾਂਗਾ ਹੱਥ ਰੱਖ ਕੇ, ਉਹ ਕਰ ਦੇਗਾ ਤੇਰਾ ਕੰਮ ਯਾਰ। ਨਹੀਂ ਤੂੰ ਜ਼ਿੰਦਗੀ ਦਾ ਐਲਬਮ ਵਿਖਾ ਨਾ ਉਹਨਾਂ ਨੂੰ। ਜ਼ਿੰਦਗੀਆਂ ਦਾ ਐਲਬਮ ਹੈ ਤੇਰੇ ਕੋਲ? ਜ਼ਿੰਦਗੀ ਦਾ ਐਲਬਮ ਹੁਣ ਦਫ਼ਤਰ ਪਿਆ, ਇੱਕ ਦੋ ਨੰਬਰ ਦੇ ਦਿੰਦਾ ਮੈਂ ਤੁਹਾਨੂੰ। ਬਸ ਠੀਕ ਆ, ਤੂੰ ਮੈਨੂੰ ਥੋੜੀ ਜੀ ਕੋਈ ਜ਼ਿੰਦਗੀ ਦਾ ਦੇ ਦੇ। ਕਹੀ ਨਹੀਂ ਕਿ ਤੇਰੀ ਜ਼ਿੰਦਗੀ ਬਹੁਤ ਥੋੜੀ ਰਹਿ ਗਈ। ਤੁਸੀਂ ਤੇਰੇ ਕੋਲ ਕੋਈ ਥੋੜੀ ਜੀ ਜ਼ਿੰਦਗੀ ਹੈ? ਮੈਂ ਤੁਹਾਡੀ ਯੰਗ ਜੀ ਜ਼ਿੰਦਗੀ ਦਵਾ ਦਿੰਦਾ। 13 Pro Max ਦਾ ਤੁਸੀਂ ਚੁੱਕ ਲਓ ਬਾਹਰ, ਇੱਧਰ ਮੇਰੇ ਮੁੰਡੇ ਨੂੰ ਲੈ ਦਿਓ। ਬਸ ਜਨੈਦ ਮੇਰਾ ਮੁਬਾਰਕ ਹੋਵੇ ਬਈ, ਮੁਬਾਰਕ ਹੋਵੇ। ਕਾਰੋਬਾਰੀ ਆਦਮੀ ਨਿਕਲ ਆਇਆ। ਕਿੱਦਾਂ? ਲਓ ਹੁਣ ਤੁਹਾਡੀ ਇਹਦੇ ਨਾਲ ਬਣੇ ਨਾ ਬਣੇ, ਮੇਰੀ ਜ਼ਿੰਦਗੀ ਬਦਲਣ ਵਾਲਾ ਨਾ ਉਹ। ਮੈਂ ਇਹਨਾਂ ਦੀਆਂ ਵੀ ਅੱਲਾ ਦੇ ਜ਼ਿੰਦਗੀ- ਬੰਦੇ, ਮੈਂ ਇਹਦੇ ਕੋਲ ਹਰ 1.5-2 ਸਾਲ ਬਾਅਦ ਜ਼ਿੰਦਗੀ ਬਦਲਵਾ ਲਿਆ ਕਰਨੀ। ਪਹਿਲੀ ਜ਼ਿੰਦਗੀ ਤੁਸੀਂ ਤੁਹਾਡੇ ਕੋਲ ਹੀ ਰਿਹਾ ਕਰੇਗੀ। ਨਹੀਂ, ਪਹਿਲੀ ਜ਼ਿੰਦਗੀ ਜੇ ਤੁਸੀਂ ਸਹੀ ਚਲਾ ਲਈ, ਹਾਂ ਫਿਰ ਤੁਹਾਨੂੰ ਅੱਗੋਂ- ਗੁਜ਼ਾਰ ਲਈ। ਹਾਂ, ਗੁਜ਼ਾਰ ਲਈ। ਕਿੰਨੀਆਂ ਜ਼ਿੰਦਗੀਆਂ ਨੇ, ਪੜੀਆਂ ਉਹ ਯਾਰ ਉਹ ਤੇ ਹੁੰਦੀਆਂ ਜਾਂਦੀਆਂ, ਜ਼ਿੰਦਗੀ ਦੀ ਕਿਹੜੀ ਗੱਲ ਆ? ਜ਼ਿੰਦਗੀ ਆਉਣ ਜਾਣ ਦਾ ਨਾਮ ਆ। ਹਾਂ, ਮੈਂ- ਮਤਲਬ ਤੁਸੀਂ ਪਤਾ ਕੀ ਕਰੋ, ਉਹਨਾਂ ਕੋਈ ਤੁਹਾਡੇ ਹਾਲਾਤ ਬਦਲ, ਐ ਨਾ ਕਿ ਕਰੋ ਜ਼ਿੰਦਗੀ ਬਦਲ ਦਿਆਂਗਾ। ਠੀਕ ਆ? ਠੀਕ। ਹਾਂ ਹਾਂਜੀ ਮਾਂ ਜੀ ਰਾਜ਼ੀ ਹੋ ਹੁਣ? ਬਸ ਮੈਂ ਰਾਜ਼ੀ ਹਾਂ ਬਸ। ਹੈ ਠੀਕ ਹੋ ਗਿਆ। ਮੈਂ ਰਾਜ਼ੀ ਗੱਲ ਇਹ ਹੈ ਕਿ ਨਾਜ਼ਰੀਨ, ਕੋਈ ਸ਼ਰਮ ਹਜਾ ਨਹੀਂ, ਜਿੱਥੇ ਤੁਹਾਡਾ ਦਿਲ ਕਰੇ। ਅਗਰ ਦੋ ਜਣੇ ਰਾਜ਼ੀ ਹੋਣ, ਕੋਈ ਮਸਲਾ, ਦੁਨੀਆ ਨਹੀਂ ਵੇਖਣੀ, ਸਹੀ ਬਾਤ। ਦੁਨੀਆ ਨਹੀਂ ਵੇਖਣੀ, ਤੇ ਸ਼ਾਦੀ ਕਰੋ, ਨਿਕਾਹ ਕਰੋ। ਨਿਕਾਹ ਕਰੋ, ਠੀਕ ਹੱਕ ਹੈ? ਹਲਾਲ। ਹਾਂ ਹੱਕ ਹਲਾਲ ਕਰੋ, ਨਿਕਾਹ ਕਰੋ, ਤੇ ਉਸ ਤੋਂ ਬਾਅਦ ਕੋਈ ਨਹੀਂ ਵੇਖਣਾ ਵੀ ਮੇਰੇ ਬੱਚੇ ਜਵਾਨ ਹੋ ਗਏ ਤੇ ਮੈਨੂੰ ਹੁਣ ਲੋਕੀ ਕੀ ਕਹਿਣਗੇ। ਇੱਕ ਦੌਰ ਹੁੰਦਾ ਸੀ, ਇਹ ਅੱਜ ਥੋੜਾ ਜਿਹਾ ਨਾ ਪੈ ਗਿਆ ਰੌਲਾ। ਅੱਜ ਤੋਂ 40-50 ਸਾਲ ਪਹਿਲੇ ਕਈ ਐਸੇ ਰਿਸ਼ਤੇਦਾਰ ਸੀ ਵੀ ਭਾਂਜਾ ਵੱਡਾ ਵਾ, ਮਾਮਾ ਛੋਟਾ ਵਾ। ਹਾਂਜੀ, ਹੈ ਸੀ ਬਿਲਕੁਲ, ਬਿਲਕੁਲ। ਭਾਂਜੇ ਦੀ ਉਮਰ ਯਾਨੀ 19 ਸਾਲ ਆ ਹੂੰ ਤੇ ਮਾਮੇ ਦੀ ਉਮਰ 14 ਸਾਲ ਆ। ਬੇਟੀ ਦੀ ਸ਼ਾਦੀ ਕੀਤੀ ਆ, ਬੇਟੀ ਦੇ ਘਰ ਬੱਚਾ ਹੋ ਗਿਆ ਤੇ 2 ਸਾਲ ਬਾਅਦ ਆਪਣੇ ਘਰ ਫੇਰ ਹੋ ਗਿਆ। ਹਾਂ ਬੱਲੇ ਯਾਰ। ਪੁੱਤਰ ਵਿਆਹਿਆ ਵਾ, ਪੋਤਾ ਹੋ ਗਿਆ, ਪੋਤੇ ਤੋਂ 3 ਸਾਲ ਬਾਅਦ ਆਪਣੇ ਘਰ ਫਿਰ ਪੁੱਤਰ ਹੋ ਗਿਆ। ਹੁਣ ਪਤਾ ਲੱਗਦਾ ਭਤੀਜਾ ਵੱਡਾ ਵਾ, ਚਾਚਾ 3 ਸਾਲ ਛੋਟਾ ਵਾ। ਇੰਜ ਹੈ ਨੇ। ਬਿਲਕੁਲ ਹੈ। ਉਹ ਇਹਨੂੰ ਕਹਿੰਦੇ ਨਾ ਸ਼ਰਅ 'ਚ ਕੋਈ ਸ਼ਰਮ ਨਹੀਂ। ਸ਼ਰਅ 'ਚ ਕੋਈ ਸ਼ਰਮ ਨਹੀਂ। ਹਾਂ ਇਹਨੂੰ ਮੈਂ ਇਹ ਕਹਿਣਾ ਸੀ, ਮੈਂ ਵੀ ਕਈ ਜਨਾਂ ਤੋਂ ਸ਼ਰਮ ਜਾਣੀ ਸੀ ਹੁੰਦੀ। ਹਾਂ ਬਾਕੀ ਅੱਜ ਆਪਣਾ ਜਾਨੀ ਸਾਹਿਬ ਗੱਲ ਇਹ ਆ ਕਿ ਹੁਣ ਦੇਖੋ ਜਦੋਂ ਤੁਹਾਡੇ ਘਰ ਤੁਹਾਡਾ ਭਰਾ ਆਏਗਾ, ਅੱਲਾ ਖੈਰ ਕਰੇ, ਅੱਲਾ ਸੇ ਤੰਦਰੁਸਤੀ ਕਰੇ, ਠੀਕ ਹੈ ਨਾ, ਔਰ ਤੇਰੀ ਅੱਜ ਸ਼ਾਦੀ ਹੋ ਜੇ, ਸਾਲ ਬਾਅਦ ਤੇਰੇ ਘਰ ਅੱਲਾ ਤੈਨੂੰ ਧੀ ਪੁੱਤ ਦੇਵੇ, 2 ਸਾਲ ਬਾਅਦ ਤੇਰੇ ਘਰ ਭਰਾ ਹੋ ਪਵੇ। ਵੈਸੇ ਤੁਸੀਂ ਵੀ ਬੇਹਜਾਈ ਦੀ ਇੰਤਹਾ ਕਰਨ ਦਾ। ਗੱਲ ਹੋਰ ਪਾਸੇ ਚਲੀ ਗਈ। ਅੱਲਾ ਅੱਲਾ ਖੈਰ ਸੱਲਾ ਹੈ।